बिस्मिल्लाहिर्रहमानिर्रहीम अस्सलाम वालेकुम नाज़रीन, तुसीं देख रहे हो मेरा प्रोग्राम चार चफेरे शमाइला नियाज़ दे नाल और मैं तुहाडी मेज़बान शमाइला नियाज़। ਅੱਜ जो प्रोग्राम ਅਸੀਂ ਕਰਨਾ ਸੀ ਨਾ, ਤੇ ਕਿਉਂਕਿ ਇਹ ਵੀਕ ਦਾ ਪ੍ਰੋਗਰਾਮ ਦਾ ਇੱਕ ਆਖਰੀ ਦਿਨ ਹੈ ਤੇ ਬੜੇ ਬੜੇ ਟੌਪਿਕਸ ਤੇ ਡਿਸਕਸ਼ਨ ਚੱਲਦੀ ਪਈ ਸੀ ਕਿ ਵੀ ਇਸ ਟੌਪਿਕ ਦੇ ਉੱਤੇ ਨਾ ਗੱਲ ਕਰਨੀ ਹੈ। ਮੈਂ ਕਿਹਾ ਨਹੀਂ ਯਾਰ, ਪੂਰਾ ਦਾ ਪੂਰਾ ਜਿਹੜਾ ਨਾ ਹਫਤਾ ਆਪਾਂ ਬੜੇ ਸਖਤ ਔਰ ਕਰਖਤ ਕਿਸਮ ਦੇ ਟੌਪਿਕਸ ਜਿਹਨਾਂ ਨੂੰ ਚੂਜ਼ ਕਰਦੇ ਹਾਂ। ਅੱਜ ਆਪਣੀ ਆਵਾਮ ਵਾਸਤੇ ਕੋਈ ਐਸਾ ਟੌਪਿਕ ਚੂਜ਼ ਕਰਨਾ ਚਾਹੀਦਾ ਹੈ ਜਿਹਨੂੰ ਸੁਣ ਕੇ ਉਹਦੇ ਦਿਲ ਵਿੱਚ ਟਕੋਰ ਹੋਵੇ, ਕੋਈ ਠੰਡ ਪਵੇ, ਉਹਨੂੰ ਵੀ ਆਖੇ ਕਿ ਜੀ ਵਾਕਈ ਇਹ ਕੋਈ ਚੰਗੀ ਖੁਸ਼ਹਾਲੀ ਵਾਲੀ ਖਬਰ ਹੈ। ਤੇ ਖਬਰ ਇਹ ਹੈ ਜਨਾਬ ਕਿ 25 ਸਾਲ ਬਾਅਦ ਤਕਰੀਬਨ ਬਲਾਖਰ ਲਾਹੌਰ ਦੇ ਵਿੱਚ ਜਿਹੜਾ ਨਾ ਉਹ ਆਸਮਾਨ ਜਿਹੜਾ ਇੱਕ ਵਾਰੀ ਫਿਰ ਰੰਗੀਨ ਹੋਵੇਗਾ। ਸਮਝੇ, ਉਹ ਸ਼ਹਿਰ ਜਿਹੜਾ ਕਦੀ ਬਸੰਤ ਦੀ ਰਾਜਧਾਨੀ ਜਿਹੜਾ ਨਾ ਉਹ ਕਹਿਲਾਂਦਾ ਸੀ, ਜਿੱਥੇ ਸਰਦੀਆਂ ਦੇ ਅਖਤਾਮ ਦੇ ਉੱਤੇ ਛੱਤਾਂ ਭਰ ਜਾਂਦੀਆਂ ਹੁੰਦੀਆਂ ਸੀ, ਟੋਪ ਦੀ ਜਿਹੜੀ ਥਾਪ ਹੈ ਉਹ ਗੂੰਜਦੀ ਹੁੰਦੀ ਸੀ। ਔਰ ਉਹ ਗਾਣਾ ਬੋ ਕਾਟਾ ਕਿਹਨੇ ਨਹੀਂ ਸੁਣਿਆ। ਬੋ ਕਾਟਾ ਦੇ ਨਾਰਿਆਂ ਨਾਲ ਮੌਸਮ ਬਹਾਰ ਦੀ ਆਮਦ ਦਾ ਇੱਕ ਜਸ਼ਨ ਮਨਾਇਆ ਜਾਂਦਾ ਸੀ। ਹੁਣ ਇੱਕ ਵਾਰੀ ਫਿਰ ਇਸੇ ਰੰਗ ਨੂੰ ਵਾਪਸ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਨਾ ਉਹ ਸ਼ੁਰੂ ਹੋ ਗਈ ਹੈ। ਲੇਕਿਨ ਇਸ ਵਾਰੀ ਜਿਹੜਾ ਖੇਲ ਹੈ ਨਾ ਉਹ ਉਹੀ ਹੈ, ਲੇਕਿਨ ਜਿਹੜੇ ਕੁਝ ਕਵਾਨੀਨ ਨੇ ਜਾਂ ਕਵਾਇਦ ਨੇ ਨਾ ਉਹ ਥੋੜੇ ਜਿਹੇ ਨਵੇਂ ਹੈ। ਆਹੋ, ਡਰਨਾ ਨਹੀਂ ਹੈਗਾ, ਉਹ ਵੀ ਤੁਹਾਡੀ ਬਚਾਓ ਵਾਸਤੇ ਹੀ ਨੇ। ਜੀ ਹਾਂ, ਪੰਜਾਬ ਹੁਕੂਮਤ ਨੇ ਪਤੰਗਬਾਜ਼ੀ ਦੀ ਇੱਕ ਮਸ਼ਰੂ ਜਿਹੜੀ ਇਜਾਜ਼ਤ ਹੈ ਉਹ ਦੇ ਦਿੱਤੀ ਹੈ ਕਿ ਤੁਸੀਂ ਬਸੰਤ ਜਿਹੜੀ ਨਾ ਉਹ ਮਨਾ ਸਕਦੇ ਆ। ਲੇਕਿਨ ਇੱਕ ਫੈਸਲਾ ਜਿਹਨੇ ਪੂਰੇ ਸੂਬੇ ਦੇ ਵਿੱਚ ਇੱਕ ਬਹਿਸ ਨੂੰ ਛੇੜ ਦਿੱਤਾ ਹੈ ਕਿ ਉਹ ਇਹ ਹੈ ਕਿ ਕੀ ਇਹ ਖੁਸ਼ੀਆਂ ਵਾਕਈ ਵਾਪਸ ਆ ਗਈਆਂ ਨੇ ਜਾਂ ਇੱਕ ਐਸਾ ਰਿਸਕ ਜਿਹੜਾ ਕਿ ਮਾਜ਼ੀ ਦੇ ਹਾਦਸਾਤ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ, ਉਹਨੂੰ ਦੁਬਾਰਾ ਕਿਉਂ ਲੈ ਕੇ ਆ ਗਏ। ਬਸੰਤ ਜਿਹੜੀ ਹੈ ਉਹ ਸਿਰਫ ਔਰ ਸਿਰਫ ਪਤੰਗਬਾਜ਼ੀ ਦਾ ਦਿਨ ਨਹੀਂ ਹੈਗਾ, ਇਹ ਇੱਕ ਜਸ਼ਨ ਹੈ। ਮੌਸਮ ਦੇ ਜਿਹੜਾ ਬਦਲਣ ਦਾ ਜਿਹੜਾ ਜਸ਼ਨ ਹੈ ਉਹਦਾ ਵੀ ਜਸ਼ਨ ਮਨਾਇਆ ਜਾਂਦਾ ਹੈ, ਫਸਲਾਂ ਦੇ ਪੱਕਣ ਦਾ ਵੀ ਜਸ਼ਨ ਮਨਾਇਆ ਜਾਂਦਾ ਹੈ, ਜ਼ਿੰਦਗੀ ਦੀ ਰਵਾਨੀ ਦਾ ਜਸ਼ਨ ਮਨਾਇਆ ਜਾਂਦਾ ਹੈ। ਪੰਜਾਬੀ ਕੈਲੰਡਰ ਦੇ ਮੁਤਾਬਿਕ ਜਿਹੜਾ ਨਾ ਉਹ ਮੱਘ ਦੀ ਕੋਈ 5 ਤਾਰੀਖ ਜਦੋਂ ਖੇਤਾਂ ਦੇ ਵਿੱਚ ਪੀਲੇ ਪੀਲੇ ਸਰਸੋਂ ਦੇ ਫੁੱਲ ਜਿਹੜੇ ਨੇ ਉਹ ਲਹਿਰਾਉਂਦੇ ਨੇ, ਹਵਾ ਵਿੱਚ ਇੱਕ ਮਿਠਾਸ ਹੁੰਦੀ ਹੈ, ਫਿਜ਼ਾ ਦੇ ਵਿੱਚ ਬੜੀ ਖੁਸ਼ਗਵਾਰੀ ਹੁੰਦੀ ਹੈ ਔਰ ਸ਼ਹਿਰਾਂ ਦੇ ਵਿੱਚ ਰੰਗਾਂ ਦਾ ਇੱਕ ਦਰਿਆ ਵਹਿੰਦਾ ਹੈ। ਔਰ ਲਾਹੌਰ ਦੇ ਅੰਦਰੂਨ ਸ਼ਹਿਰ ਦੀਆਂ ਗਲੀਆਂ, ਮੋਚੀ ਗੇਟ ਹੋ ਗਿਆ, ਰੰਗ ਮਹਿਲ ਹੋ ਗਿਆ, ਭਾਟੀ ਗੇਟ ਹੋ ਗਿਆ, ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਜਦੋਂ ਬਸੰਤ ਦੇ ਦਿਨ ਆਉਂਦੇ ਨੇ ਉਹ ਇਸ ਤਰ੍ਹਾਂ ਲੱਗਦਾ ਕਿ ਪੂਰਾ ਸ਼ਹਿਰ ਜਿਹੜਾ ਨਾ ਉਹ ਜਾਗਦਾ ਪਿਆ। ਰਾਤ ਸਾਰੀ ਜਿਹੜਾ ਨਾ ਉਹ ਢੋਲ ਵੱਜਦੇ ਨੇ, ਮੇਲੇ ਲੱਗਦੇ ਨੇ, ਛੱਤਾਂ ਤੇ ਰੌਣਕ ਲੱਗਦੀ ਹੈ। ਸੁਬਾਹ ਤੋਂ ਲੈ ਕੇ ਰਾਤ ਤੱਕ ਪਤੰਗਾਂ, ਕਲਕਾਰੀਆਂ, ਦੋਸਤੀਆਂ, ਦੁਸ਼ਮਨੀਆਂ, ਹਰ ਜਗ੍ਹਾ ਸਿਰਫ ਇੱਕ ਹੀ ਆਵਾਜ਼ ਹੁੰਦੀ ਹੈ, ਬੋ ਕਾਟਾ। ਆਹਾ, ਕਿਆ ਦਿਨ ਯਾਦ ਕਰਾ ਦੀ। ਵੈਸੇ ਆਪਾਂ ਪ੍ਰੋਡਿਊਸਰ ਵੈਸੇ ਚੰਗਾ ਹੈ, ਵੈਸੇ ਉਹਨੇ ਟੌਪਿਕ ਅੱਛਾ ਸਿਲੈਕਟ ਕੀਤਾ। 90 ਦੀ ਦਹਾਈ ਦੇ ਵਰਸ ਤੱਕ ਬਸੰਤ ਸਿਰਫ ਲਾਹੌਰ 'ਚ ਨਹੀਂ ਬਲਕਿ ਪੂਰੇ ਪਾਕਿਸਤਾਨ ਦਾ ਇੱਕ ਤਿਉਹਾਰ ਬਣ ਚੁੱਕੀ ਸੀ। ਹੋਟਲਾਂ ਦੇ ਵਿੱਚ ਬਕਾਇਦਾ ਤਕਰੀਬਾਤ ਹੁੰਦੀਆਂ ਸੀ, ਸਟੇਜ ਦੇ ਉੱਤੇ ਡੈਕੋਰੇਸ਼ਨਸ ਕੀਤੀਆਂ ਜਾਂਦੀਆਂ ਸੀ, ਗਲੀਆਂ ਦੇ ਵਿੱਚ ਕਾਫੀ ਰੌਸ਼ਨੀ ਕੀਤੀ ਜਾਂਦੀ ਸੀ ਔਰ ਰੌਸ਼ਨੀਆਂ ਦੇ ਡਿਜ਼ਾਈਨ ਜਿਹੜੇ ਨੇ ਉਹ ਬਣਾਏ ਜਾਂਦੇ ਸੀ, ਖੁਸੂਸੀ ਕਿਸਮ ਦੇ ਖਾਣੇ ਪੱਕਦੇ ਸੀ। ਯਾਨੀ ਪੂਰੀ ਦੀ ਪੂਰੀ ਇੱਕ ਜਿਹੜੀ ਇਕਨੋਮੀ ਹੈ ਉਹ ਚੱਲਦੀ ਪਈ ਸੀ। ਪਤੰਗ ਬਣਾਉਣ ਵਾਲੇ, ਡੋਰ ਤਿਆਰ ਕਰਨ ਵਾਲੇ, ਦੁਕਾਨਦਾਰ, ਇਸ ਤੋਂ ਇਲਾਵਾ ਜਿਹੜੇ ਰੇਹੜੀ ਵਾਲੇ ਨੇ, ਟੂਰਿਜ਼ਮ ਜਿਹੜੀ ਇੰਡਸਟਰੀ ਹੈ ਉਹਦਾ ਲੱਖਾਂ ਦਾ ਕਾਰੋਬਾਰ ਜਿਹੜਾ ਨਾ ਉਹ ਇਸ ਤਿਉਹਾਰ ਨਾਲ ਜੁੜਿਆ ਹੋਇਆ ਸੀ। ਲੇਕਿਨ ਖੈਰ ਅਨਹੋਣੀ ਫਿਰ ਇਹ ਹੋਈ ਕਿ ਇਹ ਸਾਰਾ ਕੁਝ ਨਾ ਖਤਮ ਹੋ ਗਿਆ। ਪਤੰਗਬਾਜ਼ੀ ਦਾ ਸ਼ੌਕ ਪੁਰਾਣਾ ਹੋ ਗਿਆ। ਇਸ ਖੇਲ ਦੇ ਵਿੱਚ ਸ਼ਿੱਦਤ ਆਈ, ਜਿੱਦਤ ਆਈ ਔਰ ਜਿੱਦਤ ਦੀ ਦੌੜ ਨੇ ਇਸ ਗੇਮ ਨੂੰ ਕਾਫੀ ਹੱਦ ਤੱਕ ਖਤਰਨਾਕ ਬਣਾ ਦਿੱਤਾ, ਜਿਹਦੇ ਵਿੱਚ ਪਲਾਸਟਿਕ ਹੈ, ਧਾਤੀ ਚੀਜ਼ਾਂ ਨੇ, ਨਾਇਲੌਨ ਹੈ ਔਰ ਕੈਮੀਕਲ ਵਾਲੀ ਜਿਹੜੀ ਡੋਰ ਹੈ ਇਸਤੇਮਾਲ ਕੀਤੀ ਜਾਂਦੀ ਸੀ। ਉਹ ਡੋਰ ਜਿਹੜੀ ਕਿ ਕਿਸੇ ਦੀ ਵੀ ਸ਼ਾਹ-ਰਗ ਨੂੰ ਇੱਕ ਕਾਗਜ਼ ਦੇ ਵਰਕੇ ਤਰ੍ਹਾਂ ਕੱਟ ਸਕਦੀ। 2001 ਤੋਂ 2007 ਦੇ ਦਰਮਿਆਨ ਜਿਹੜਾ ਨਾ ਉਹ ਧਾਤੀ ਡੋਰ ਨੇ ਪੰਜਾਬ ਦੇ ਵਿੱਚ ਦਰਜਨਾਂ ਜ਼ਿੰਦਗੀਆਂ ਜਿਹੜੀਆਂ ਨਾ ਉਹ ਲਈਆਂ ਨੇ। ਹਰ ਸਾਲ ਦਰਜਨਾਂ ਅਫਰਾਦ ਜਿਹੜੇ ਨੇ ਉਹ ਜ਼ਖਮਾਂ ਤੋਂ ਦੁਚਾਰ ਹੁੰਦੇ ਗਏ। ਕਈ ਬੱਚੇ ਗੁੱਡਾ ਲੁੱਟਣ ਦੇ ਦੌਰਾਨ ਜਿਹੜਾ ਨਾ ਉਹ ਜਾਂ ਬਹਾਕ ਹੋ ਗਏ। ਮੋਟਰਸਾਈਕਲ ਸਵਾਰ ਜਿਹੜੇ ਨੇ ਉਹ ਧਾਤੀ ਡੋਰ ਦੀ ਜ਼ਦ ਵਿੱਚ ਆ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ। ਇਸ ਤੋਂ ਇਲਾਵਾ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ 2007 ਦੇ ਵਿੱਚ ਇਹ ਸਿਲਸਿਲਾ ਵੱਧਦਾ ਗਿਆ। ਪਹਿਲੀ ਵਾਰ ਬਸੰਤ ਸਰਕਾਰੀ ਤੌਰ ਦੇ ਉੱਤੇ ਮਮਨੂ ਕਰਾ ਦਿੱਤੀ ਗਈ ਔਰ ਇਹ ਜਿਹੜੀ ਪਾਬੰਦੀ ਹੈ ਇਹ ਵਕਤੀ ਨਹੀਂ ਸੀ। ਹੌਲੀ ਹੌਲੀ ਜਿਹੜਾ ਨਾ ਉਹ ਇਹਦੇ ਸਾਏ ਦੇ ਵਿੱਚ ਕਾਨੂੰਨ ਮਜ਼ੀਦ ਸਖਤ ਹੁੰਦਾ ਗਿਆ। ਪਤੰਗ ਵੇਚਣ ਵਾਲੇ ਤੇ ਬਣਾਉਣ ਵਾਲਿਆਂ ਵਾਸਤੇ ਜਿਹੜਾ ਨਾ ਉਹ ਸਜ਼ਾਵਾਂ ਤੈਅ ਕਰਤੀਆਂ ਕਿ ਜੀ ਆਹ ਸਜ਼ਾ ਹੋਣੀ ਹੈ। ਗੋਦਾਮਾਂ ਦੇ ਉੱਤੇ ਛਾਪੇ ਮਾਰੇ, ਗ੍ਰਿਫਤਾਰੀਆਂ ਵੀ ਕੀਤੀਆਂ ਔਰ ਇਸ ਤੋਂ ਇਲਾਵਾ ਕਈ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਵੀ ਕੀਤੇ ਗਏ ਔਰ ਕਈ ਲੋਕ ਜਿਹੜਾ ਨਾ ਉਹਨਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਔਰ ਉਹਦੇ ਕਾਰੋਬਾਰ ਬੰਦ ਹੋ ਗਏ। ਚੰਦ ਹਫ਼ਤੇ ਪਹਿਲੇ, ਯਾਨੀ ਕੁਝ ਹਫ਼ਤੇ ਪਹਿਲੇ
ਲਾਹੌਰ ਦੇ ਮਜ਼ੰਗ ਦੇ ਵਿੱਚ ਇੱਕ 21 ਸਾਲਾ ਨੌਜਵਾਨ ਜਿਹੜਾ ਨਾ ਉਹਦੀ ਹਲਾਕਤ ਹੋਈ। ਉਹਨੇ ਇੱਕ ਐਸਾ ਸਵਾਲ ਖਤਮ ਕਰ ਦਿੱਤਾ ਕਿ ਅਗਰ ਕਾਤਿਲ ਡੋਰ ਦਾ ਖਾਤਮਾ ਨਹੀਂ ਹੁੰਦਾ ਤੇ ਬਸੰਤ ਦੀ ਵਾਪਸੀ ਕਿੱਦਾਂ ਮਹਿਫੂਜ਼ ਹੋ ਸਕਦੀ ਹੈ। ਇਹ ਵੀ ਬਿਲਕੁਲ ਇੱਕ ਜਾਇਜ਼ ਸਵਾਲ ਹੈ, ਲੇਕਿਨ ਇਹਦੇ ਨਾਲ ਹੀ ਨਾਲ ਪੰਜਾਬ ਹਕੂਮਤ ਨੇ ਐਸਾ ਕੋਈ ਸਖਤ ਤੇ ਤਫਸੀਲੀ ਕਾਨੂੰਨ ਨਾਫਿਜ਼ ਕੀਤਾ ਜਿਹੜਾ ਪਹਿਲੇ ਕਦੀ ਵੀ ਕਿਸੇ ਨੇ ਵੇਖਿਆ। ਕਾਨੂੰਨ ਦੇ ਵਿੱਚ ਕੀ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ। ਆਰਡੀਨੈਂਸ ਕਹਿੰਦਾ ਹੈ ਕਿ ਹਕੂਮਤ ਦੀ ਤਰਫੋਂ ਤੈਅਸ਼ੁਦਾ ਜਿਹੜੇ ਕਾਇਦੋ ਜ਼ਵਾਬਿਤ ਨੇ ਉਹਨਾਂ ਦੇ ਮੁਤਾਬਿਕ ਪਤੰਗ ਤੇ ਡੋਰ ਬਣਾਉਣ ਦੀ ਹਰ ਜ਼ਿਲ੍ਹਾ ਦੇ ਉੱਤੇ ਮੁਤਲਕਾ ਡਿਪਟੀ ਕਮਿਸ਼ਨਰ ਦੇ ਕੋਲੋਂ ਇਜਾਜ਼ਤ ਦੀ ਦਰਖਾਸਤ ਲੈ ਕੇ ਬਕਾਇਦਾ ਤੌਰ ਤੇ ਇੱਕ ਲਾਇਸੈਂਸ ਲੈਣਾ ਹੋਏਗਾ। ਇਸ ਤੋਂ ਬਾਅਦ ਕੋਈ ਵੀ ਸ਼ਖਸ ਜਿਹੜਾ ਨਾ ਉਹ ਪਤੰਗ ਫਰੋਖਤ ਵੀ ਕਰ ਸਕਦਾ ਹੈ ਔਰ ਕਿਸੇ ਨੂੰ ਫਰਾਹਮ ਵੀ ਕਰ ਸਕਦਾ ਹੈ, ਔਰ ਨਾ ਹੀ ਇਹਦੇ ਹਵਾਲੇ ਨਾਲ ਜਿਹੜਾ ਉਹ ਕਿਸੇ ਦੀ ਮਦਦ ਕਰੇਗਾ ਕਿ ਅਗਰ ਉਹਦੇ ਕੋਲ ਲਾਇਸੈਂਸ ਨਹੀਂ ਹੈ ਤੇ ਲਾਇਸੈਂਸ ਹੋਏਗਾ ਤੇ ਸਾਰਾ ਕੁਝ ਕਰ ਸਕਦਾ ਹੈ। ਪਤੰਗਬਾਜ਼ੀ ਵਾਸਤੇ ਜਿਹੜੀ ਧਾਤੀ ਤਾਰ ਹੈ ਜਾਂ ਨਾਇਲਨ ਜਿਹੜੀ ਡੋਰੀ ਹੈ ਜਾਂ ਉਹਨੂੰ ਪਤਾ ਨਹੀਂ ਤੁੰਦੀ ਕਹਿੰਦੇ ਆ ਜਾਂ ਸ਼ਾਰਪ ਮਾਂਝਾ ਜਾਂ ਕੋਈ ਵੀ ਐਸਾ ਨੁਕਸਾਨਦੇਹ ਜਿਹੜਾ ਮਵਾਦ ਹੁੰਦਾ ਹੈ ਉਹ ਤਿਆਰ ਡੋਰ ਦਾ ਇਸਤੇਮਾਲ ਮੁੰਤਕਲੀ ਜਾਂ ਜ਼ਖੀਰਾ ਫਰੋਖਤ ਅੰਦੋਜ਼ੀ ਜਾਂ ਫਰੋਖਤ ਦੀ ਪੇਸ਼ਕਸ਼ ਗੈਰ ਕਾਨੂੰਨੀ ਤਸੱਵੁਰ ਕੀਤੀ ਜਾਏਗੀ। ਪਤੰਗਬਾਜ਼ੀ ਦੇ ਵਿੱਚ ਧਾਤੀ ਜਾਂ ਨਾਇਲਨ ਦੀ ਡੋਰ ਇਸਤੇਮਾਲ ਕਰਨ ਵਾਲੇ ਸ਼ਹਿਰੀ 3 ਤੋਂ 5 ਸਾਲ ਦੀ ਕੈਦ ਦੀ ਸਜ਼ਾ ਹੋਏਗੀ ਉਹਨਾਂ ਨੂੰ, ਔਰ ਕਮ ਸੇ ਕਮ 20 ਲੱਖ ਰੁਪਇਆ ਜੁਰਮਾਨਾ ਜਾਂ ਦੋਨਾਂ ਦਾ ਇਹ ਮੁਸਤਹਿਕ ਹੋਏਗਾ। ਦੋਨਾਂ ਚੋਂ ਮਤਲਬ ਦੋਵੇਂ ਸਜ਼ਾਵਾਂ ਵੀ ਮਿਲ ਸਕਦੀਆਂ। ਪਤੰਗਬਾਜ਼ੀ ਵਾਸਤੇ ਜਿਹੜਾ ਧਾਤੀ ਜਾਂ ਨਾਇਲਨ ਡੋਰ ਜਿਹੜਾ ਨਾ ਫਰੋਖਤ ਕਰੇਗਾ ਉਹਨੂੰ, ਯਾਨੀ ਇਹ ਜਿਹੜੀ ਡੋਰ ਹੈ ਜਾਂ ਇਹਦੇ ਨਾਲ ਜਿਹੜਾ ਕੈਮੀਕਲ ਹੈ ਜਿਹੜਾ ਖਤਰਨਾਕ ਹੈ, ਅਗਰ ਕੋਈ ਬੰਦਾ ਐਸੀ ਚੀਜ਼ ਫਰੋਖਤ ਕਰੇਗਾ, ਕੋਈ ਡੋਰ ਫਰੋਖਤ ਕਰੇਗਾ ਤੇ ਉਹਨੂੰ 5 ਤੋਂ ਲੈ ਕੇ 7 ਸਾਲ ਦੀ ਸਜ਼ਾ ਹੋ ਜਾਏਗੀ, ਯਾਨੀ ਜਾਂ ਫਿਰ 50 ਲੱਖ ਦਾ ਜੁਰਮਾਨਾ ਹੋਏਗਾ, ਯਾਨੀ ਉਹਦਾ ਬੋਕਾਟਾ ਹੋਵੇਗਾ, ਜਾਂ ਫਿਰ ਦੋਨਾਂ ਚੀਜ਼ਾਂ ਵੀ ਹੋ ਸਕਦੀਆਂ। ਆਰਡੀਨੈਂਸ ਵਿੱਚ ਆਖਿਆ ਗਿਆ ਹੈ ਕਿ ਇਹ ਕਾਨੂੰਨ ਪੂਰੇ ਪੰਜਾਬ ਦੇ ਵਿੱਚ ਪਤੰਗਬਾਜ਼ੀ ਪਾਬੰਦੀਆਂ ਦੀ ਪਾਸਦਾਰੀ ਦੇ ਨਾਲ ਹੀ ਇਜਾਜ਼ਤ ਦਿੰਦਾ ਹੈ। ਪਤੰਗਬਾਜ਼ੀ ਹਰ ਜਗ੍ਹਾ ਨਹੀਂ ਕੀਤੀ ਜਾ ਸਕੇਗੀ, ਬਲਕਿ ਇੰਤਜ਼ਾਮੀਆ ਵੱਲੋਂ ਮਖਸੂਸ ਜਿਹੜੀ ਜਗ੍ਹਾ ਹੈ ਨਾ ਉਹ ਤੈਅ ਕੀਤੀ ਜਾਏਗੀ। ਦੋਨਾਂ ਦੇ ਵਿੱਚ ਇੱਕ ਜਾਇਜ਼ ਜਿਹੜਾ ਨਾ ਉਹ ਕਾਈਟ ਫਲਾਈਟਿੰਗ ਜਿਹੜੀ ਹੈ ਨਾ ਉਹਦੀ ਇਜਾਜ਼ਤ ਹੋਏਗੀ। ਕਾਨੂੰਨ ਦੇ ਵਿੱਚ ਰਜਿਸਟ੍ਰੇਸ਼ਨ, ਮਿਆਰੀ ਸਮਾਨ, ਸਖਤ ਸਜ਼ਾਵਾਂ ਤੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਇਨਾਮਾਤ ਦਾ ਵੀ ਇੰਤਜ਼ਾਮ ਕੀਤਾ ਜਾਏਗਾ, ਜਿਹੜਾ ਮੁਖਬਰੀ ਕਰੇਗਾ ਕਿ ਵੀ ਫਲਾਣੇ ਬੰਦੇ ਦੇ ਕੋਲੇ ਫਲਾਣੀ ਚੀਜ਼ ਹੈ, ਉਹਨੂੰ ਇਨਾਮ ਵੀ ਦਿੱਤਾ ਜਾਏਗਾ ਤਾਂ ਕਿ ਖਿਲਾਫ ਵਰਜ਼ੀ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ। ਔਰ ਕਾਨੂੰਨ ਦੀ ਜਿਹੜੀ ਖਿਲਾਫ ਵਰਜ਼ੀ ਦੀ ਸ਼ਿਕਾਇਤ ਕਰਨ ਵਾਲੇ ਨੇ ਉਹ ਕਾਨੂੰਨੀ ਤੌਰ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਏਗੀ। ਪਤੰਗਾਂ ਸਿਰਫ ਰਜਿਸਟਰਡ ਦੁਕਾਨਦਾਰਾਂ ਕੋਲੋਂ ਹੀ ਖਰੀਦੀਆਂ ਜਾ ਸਕਣਗੀਆਂ, ਯਾਨੀ ਹਰ ਬੰਦਾ ਪਤੰਗਾ ਨਹੀਂ ਰੱਖ ਸਕਦਾ। ਜਿਹੜਾ ਰਜਿਸਟਰਡ ਦੁਕਾਨਦਾਰ ਹੋਏਗਾ, ਜਿਹਦੇ ਕੋਲੇ ਮਾਲ ਸਾਰਾ ਸਹੀ ਹੋਏਗਾ, ਹਕੂਮਤ ਨੂੰ ਪਾਸ ਕਰੇਗੀ, ਸਿਰਫ ਉਹਦੇ ਕੋਲੋਂ ਹੀ ਇਹ ਪਤੰਗਾ ਲਈਆਂ ਜਾ ਸਕਦੀਆਂ ਨੇ। ਔਰ ਉਹਦਾ ਵੀ ਇਹ ਹੈ ਕਿ ਉਹਦੇ ਕੋਲੇ ਬਕਾਇਦਾ ਇੱਕ QR ਕੋਡ ਹੋਏਗਾ। QR ਕੋਡ ਦੇ ਜ਼ਰੀਏ ਰਕਮ ਵਸੂਲ ਕਰਨਗੇ। ਪਤੰਗ ਦੇ ਉੱਤੇ ਵੀ QR ਕੋਡ ਮੌਜੂਦ ਹੋਏਗਾ, ਜਿਹਦੇ ਵਿੱਚ ਪਤੰਗ ਵੇਚਣ ਵਾਲੇ ਦੀ ਸ਼ਨਾਖਤ ਵੀ ਹੋ ਜਾਏਗੀ ਵੀ ਇਹਨੇ ਵੇਚੀ ਹੈ। ਡੋਰ ਬਣਾਉਣ ਵਾਲੇ ਦੀ ਰਜਿਸਟ੍ਰੇਸ਼ਨ ਵੀ ਹੋਏਗੀ, ਔਰ ਜਿੱਥੇ ਵੀ QR ਕੋਡ ਦਾ ਸ਼ਨਾਖਤ ਦਾ ਤਰੀਕਾ ਦੱਸਿਆ ਜਾਏਗਾ ਉਹ ਸਿਸਟਮ ਇੱਥੇ ਇਹ ਵੀ ਹੈ ਕਿ 18 ਸਾਲ ਤੋਂ ਕਮ ਉਮਰ ਕੋਈ ਵੀ ਬੱਚਾ ਪਤੰਗ ਨਹੀਂ ਉਡਾ ਸਕੇਗਾ। ਖਿਲਾਫ ਵਰਜ਼ੀ ਤੇ ਜਿਹੜਾ ਉਹ ਬੱਚੇ ਦੇ ਵਾਲਿदैन ਜਿਹੜੇ ਨੇ ਉਹ ਜ਼ਿੰਮੇਦਾਰ ਹੋਣਗੇ ਅਗਰ ਕੋਈ ਬੱਚਾ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ। ਕਾਨੂੰਨ ਤੋੜਨ ਵਾਲੇ ਜਿਹੜੇ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਨ ਵਾਲੇ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਸਰਕਾਰੀ ਸਤਹ ਦੇ ਉੱਤੇ ਇਨਾਮ ਵੀ ਦਿੱਤਾ ਜਾਏਗਾ। ਯਾਨੀ ਪਤੰਗਬਾਜ਼ੀ ਦੇ ਵਿੱਚ ਕਾਨੂੰਨ ਸ਼ਿਕਨੀ ਕਰਨ ਵਾਲਾ ਹੁਣ ਸਿਰਫ ਪੁਲਿਸ ਨਹੀਂ, ਆਵਾਮ ਦੀ ਨਜ਼ਰ 'ਚ ਵੀ ਆਏਗਾ। ਔਰ ਹਕੂਮਤ ਦੇ ਮੁਤਾਬਿਕ ਹੁਣ ਦੀ ਬਸੰਤ ਮਹਿਫੂਜ਼ ਹੋਏਗੀ। ਪੂਰਾ ਸਿਸਟਮ ਤਿਆਰ ਕੀਤਾ ਹੈ ਉਹਨਾਂ ਨੇ ਹਕੂਮਤ ਨੇ। ਕੰਪਲੇਂਟ ਸਿਸਟਮ ਬਣਾਇਆ, ਮੁਕੰਮਲ ਨਿਗਰਾਨੀ ਹੈ, ਟੈਕਨੋਲੋਜੀ ਦੇ ਜ਼ਰੀਏ ਜਿਹੜਾ ਨਾ ਉਹ ਟਰੈਕਿੰਗ ਕੀਤੀ ਜਾਏਗੀ, ਸਖਤ ਕਿਸਮ ਦੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਇਸ ਖੇਲ ਨੂੰ ਜ਼ਿੰਮੇਦਾਰੀ ਦੇ ਨਾਲ ਵਾਪਸ ਲੈ ਕੇ ਆਉਣ। ਲੇਕਿਨ ਮਸਲਾ ਦੇਖੋ ਇੱਥੇ ਇਹ ਵੀ ਹੈ, ਸਵਾਲ ਖਤਮ ਨਹੀਂ ਹੁੰਦਾ। ਸਖਤ ਕਾਨੂੰਨ ਦੇ ਉੱਤੇ ਅਮਲ ਦਰਾਮਦ ਹੋਏਗਾ ਜਾਂ ਫਿਰ ਉਹੀ ਪੁਰਾਣਾ ਜਿਹੜਾ ਖਤਰਾ ਹੈ ਉਹ ਸਿਰ ਦੇ ਉੱਤੇ ਫਿਰਦਾ ਰਹੇਗਾ। ਬਹਰਹਾਲ ਇसी सूरत हाल ਦੇ ਉੱਤੇ ਤਕਰੀਬਨ ਕੋਈ 2 ਕਿਸਮ ਦੀ ਜਿਹੜੀ ਰਾਏ ਹੈ ਨਾ ਉਹ ਹੈਗੀ। ਪਹਿਲੀ ਰਾਏ ਇਹ ਹੈ ਕਿ ਬਸੰਤ ਵਾਪਸ ਆਣੀ ਚਾਹੀਦੀ ਹੈ। ਕਿਉਂਕਿ ਪੰਜਾਬ ਦੀ ਸਕਾਫਤ ਹੈ, ਇਹ ਇੱਕਦਮ ਹੋਣਾ ਚਾਹੀਦਾ। ਇਹ ਇੱਕ ਤਿਉਹਾਰ ਹੈ ਔਰ ਇੱਕ ਪੂਰੀ ਇੰਡਸਟਰੀ ਹੈ, ਮਾਰਕੀਟ ਹੈ, ਸਿਆਹਤੀ ਸਰਗਰਮੀ ਹੈ ਔਰ ਸਾਲ ਪਾਬੰਦੀ ਦੇ ਬਾਵਜੂਦ ਲੋਕ ਜਿਹੜਾ ਨਾ ਉਹ ਛੁਪ ਕੇ ਪਤੰਗਾਂ ਉਡਾਉਂਦੇ ਨੇ। ਇਸ ਖੇਲ ਨੂੰ ਬੰਦ ਕਰਨ ਦੀ ਬਜਾਏ ਰੈਗੂਲੇਟ ਕਰਨਾ ਬਿਹਤਰ ਹੈ। ਹਕੂਮਤ ਦੀ ਨਈ ਹਿਕਮਤ ਅਮਲੀ ਇਸ ਵੱਲ ਇੱਕ ਅੱਛਾ ਬਿਹਤਰੀਨ ਕਦਮ ਹੈ। ਦੂਜੀ ਰਾਏ ਕਿਹੜੀ ਹੈ? ਦੂਜੀ ਰਾਏ ਇਹ ਹੈ ਕਿ ਇਹ ਖਤਰਨਾਕ ਹੈ। ਉਹ ਲੋਕ ਜਿਨ੍ਹਾਂ ਨੇ ਆਪਣੇ ਪਿਆਰੇ ਜਿਹੜੇ ਨੇ ਉਹਨਾਂ ਨੂੰ ਖੋ ਦਿੱਤਾ ਹੈ, ਜਿਨ੍ਹਾਂ ਨੇ ਹਾਦਸਾਤ ਵੇਖੇ ਨੇ, ਜਿਨ੍ਹਾਂ ਨੇ ਸੜਕਾਂ ਦੇ ਉੱਤੇ ਖੂਨ ਵਹਿੰਦੇ ਹੋਏ ਦੇਖਿਆ, ਉਹ ਕਹਿੰਦੇ ਆ ਕਿ ਇਹ ਤਿਉਹਾਰ
ਦੇ ਬਦਲੇ ਜਿਹੜੀਆਂ ਜਾਨਾਂ ਨੇ ਨਾ ਉਹ ਲੈ ਲਓ ਸਾਡੇ ਕੋਲੋਂ, ਪਰ ਇਹ ਤਿਉਹਾਰ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਖਿਆਲ ਹੈ ਕਿ ਬਸੰਤ ਦੀ ਵਾਪਸੀ ਤੇ ਧਾਤੀ ਡੋਰ ਜਿਹੜੀ ਹੈ ਦੁਬਾਰਾ ਮਾਰਕੀਟ ਵਿੱਚ ਆਏਗੀ ਔਰ 2018 ਦੇ ਵਿੱਚ ਮਸ਼ਰੂਤ ਇਜਾਜ਼ਤ ਦਿੱਤੀ ਗਈ। ਤਕਰੀਬਨ ਚੰਦ ਹੀ ਦਿਨ ਬਾਅਦ 1 ਦਰਜਨ ਤੋਂ ਜ਼ਿਆਦਾ ਹਲਾਕਤਾਂ ਦੇ ਬਾਇਸ ਹਕੂਮਤ ਦਾ ਫੈਸਲਾ ਉਹਨੂੰ ਵਾਪਸ ਲੈਣਾ ਪੈ ਗਿਆ। ਹੁਣ ਸਵਾਲ ਇਹ ਹੈ ਕਿ ਕੀ ਹਕੂਮਤ ਇਸ ਵਾਰੀ ਇਹ ਸਾਰੀਆਂ ਸ਼ਰਤਾਂ ਮਨਵਾਉਣ ਦੇ ਵਿੱਚ ਕਾਮਯਾਬ ਹੋ ਸਕੇਗੀ? ਇਹ ਸਾਰਾ ਕੁਝ ਜਿਹੜਾ ਨਾ ਇਸ ਗੱਲ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਨਵੇਂ ਕਾਨੂੰਨ ਜਿਹੜੇ ਉਹ ਕਿਸ ਹੱਦ ਤੱਕ ਉਹਨਾਂ ਦੇ ਉੱਤੇ ਅਮਲ ਕੀਤਾ ਜਾਏਗਾ, ਕਿਉਂਕਿ ਮਾਜ਼ੀ ਦੇ ਵਿੱਚ ਵੀ ਕਾਨੂੰਨ ਬਣਾਏ ਗਏ ਸੀ, ਮੌਜੂਦ ਸੀ, ਜੁਰਮਾਨੇ ਵੀ ਕੀਤੇ ਸੀ, ਛਾਪੇ ਵੀ ਮਾਰੇ ਸੀ, ਪਾਬੰਦੀਆਂ ਵੀ ਲਾਈਆਂ ਸੀ, ਲੇਕਿਨ ਧਾਤੀ ਡੋਰ ਜਿਹੜੀ ਨਾ ਉਹ ਫਿਰ ਵੀ ਬਣਦੀ ਵੀ ਰਹੀ ਤੇ ਫਿਰ ਵਿਕਦੀ ਵੀ ਰਹੀ, ਇਸਤੇਮਾਲ ਵੀ ਹੁੰਦੀ ਰਹੀ। ਹੁਣ ਜਿਹੜਾ ਸਿਸਟਮ ਡਿਜੀਟਲਾਈਜ਼ ਕੀਤਾ ਹੈ ਕਿ ਜਨਾਬ ਉਹ QR ਕੋਡ ਜਿਹੜਾ ਹੈ, QR ਕੋਡ ਮੁਤਾਰਿਫ ਕਰਾਇਆ ਗਿਆ ਹੈ, ਰਜਿਸਟ੍ਰੇਸ਼ਨ ਹੈ, ਸਖਤ ਚੈਕਿੰਗ ਹੈ, ਇਨਾਮੀ ਸਿਸਟਮ ਵੀ ਰੱਖਿਆ ਹੈ ਕਿ ਵੀ ਇਹ ਲੋ ਮਾਲ ਵੀ ਸਾਡੇ ਕੋਲੋਂ ਲਓ ਤੇ ਨਿਸ਼ਾਨਦੇਹੀ ਕਰੋ। ਅਗਰ ਇਹਨਾਂ ਸਾਰੇ ਚੀਜ਼ਾਂ ਦੇ ਉੱਤੇ ਅਮਲ ਹੁੰਦਾ ਹੈ ਤੇ ਕੀ ਪਤਾ ਫਿਰ ਵਾਕਈ ਉਹ ਚੀਜ਼ਾਂ ਬਦਲ ਜਾਣ। ਪੰਜਾਬ ਹਕੂਮਤ ਦਾ ਬਹਰਹਾਲ ਇਹ ਦਾਅਵਾ ਹੈ ਕਿ ਬਸੰਤ ਇਸ ਵਾਰੀ ਜਿਹੜਾ ਨਾ ਉਹ ਓਵਰ ਮੈਨੇਜਡ ਹੋਏਗੀ, ਜਿੱਥੇ ਸਿਰਫ ਖੇਲ ਹੋਏਗਾ, ਖਤਰਾ ਨਹੀਂ ਹੋਏਗਾ। ਲੇਕਿਨ ਇਹ ਗੱਲ ਵਕਤ ਹੀ ਸਾਬਤ ਕਰੇਗਾ ਕਿ ਸਾਰੀ ਸੂਰਤ-ਏ-ਹਾਲ ਕੀ ਹੈ ਜਾਂ ਕੀ ਨਹੀਂ, ਇਸ ਚੀਜ਼ ਦੇ ਉੱਤੇ ਅਮਲ ਹੁੰਦਾ ਜਾਂ ਨਹੀਂ ਹੁੰਦਾ। ਇਸ ਸਾਰੀ ਸੂਰਤ-ਏ-ਹਾਲ ਤਫਸੀਲੀ ਤੌਰ ਤੇ ਤੁਹਾਨੂੰ ਦੱਸਣ ਦਾ ਮਕਸਦ ਇਹ ਸੀ ਕਿ ਕੁਝ ਚੀਜ਼ਾਂ ਲੋਕਾਂ ਨੂੰ ਉਸ ਤਰ੍ਹਾਂ ਪਤਾ ਨਹੀਂ ਹੁੰਦੀਆਂ ਕਿ ਉਹਦੇ ਵਿੱਚ ਅੰਦਰ ਦੇ ਜਿਹੜਾ ਨਾ ਉਹ ਖਬਰਾਂ ਕਿਹੜੀਆਂ ਚੱਲਦੀਆਂ ਨੇ, ਲੇਕਿਨ ਹਕੂਮਤ ਨੇ ਇਸ ਵਾਰ ਜਿਹੜੀ ਇਜਾਜ਼ਤ ਦਿੱਤੀ ਹੈ ਉਹ ਆਵਾਮ ਵਾਸਤੇ ਹੀ ਦਿੱਤੀ ਹੈ, ਆਵਾਮ ਦੀ ਸਹੂਲਤ ਵਾਸਤੇ ਹੀ ਦਿੱਤੀ ਹੈ। ਹੁਣ ਇਹ ਇਕਦਾਮ ਕਿੰਨਾ ਚੰਗਾ ਹੈ ਕਿੰਨਾ ਨਹੀਂ, ਇਸ ਸਾਰੀ ਸੂਰਤ-ਏ-ਹਾਲ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਵਰਲਡ ਸਿਟੀ ਆਫ ਲਾਹੌਰ ਅਥਾਰਟੀ ਦੇ ਡਾਇਰੈਕਟਰ ਜਨਰਲ ਨਜਮ ਸਾਕਿਬ ਸਾਹਿਬ। ਨਜਮ ਸਾਹਿਬ ਵੈਲਕਮ ਕਰਨੇ ਆਪਣੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ ਹਕੂਮਤ ਨੇ ਤਕਰੀਬਨ 25 ਸਾਲ ਬਾਅਦ ਇਹ ਰੌਣਕਾਂ ਜਿਹੜੀਆਂ ਨਾ ਬਹਾਲ ਕਰ ਦਿੱਤੀਆਂ ਨੇ, ਬਸੰਤ ਦੀ ਇਜਾਜ਼ਤ ਵੀ ਦੇ ਦਿੱਤੀ ਹੈ, ਚੰਗਾ ਕਦਮ ਹੈ ਵੈਸੇ ਅਸੀਂ ਮੰਨਦੇ ਹਾਂ, ਲੇਕਿਨ ਹਕੂਮਤ ਦੀ ਤਰਫੋਂ ਜਿਹੜਾ ਆਰਡੀਨੈਂਸ ਜਾਰੀ ਕੀਤਾ ਗਿਆ ਇਹਦੇ ਉੱਤੇ ਅਮਲ ਦਰਾਮਦ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਯਕੀਨੀ ਬਣਾਇਆ ਜਾ ਸਕਦਾ ਤਾਂ ਕਿ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਾ ਹੋ? ਦੇਖੋ ਇਹ ਜਿਹੜਾ ਤੁਹਾਡਾ ਆਰਡੀਨੈਂਸ ਹੈ ਔਰ ਇਹ ਜਿਹੜਾ ਸਾਡਾ ਸੇਫ ਕਾਈਟ ਫਲਾਈਂਗ ਦਾ ਜਿਹੜਾ ਮਿਸ਼ਨ ਹੈ, ਇਹ ਬੇਸਿਕਲੀ WCLA ਨਹੀਂ, ਇਸ ਨੂੰ ਸਿਟੀ ਡਿਸਟ੍ਰਿਕਟ ਗਵਰਨਮੈਂਟ ਐਂਡ ਕਮਿਸ਼ਨਰ ਆਫਿਸ ਨੂੰ ਮੋਨੀਟਰ ਕਰੇਗਾ। ਉਹੀ ਇਹਨਾਂ ਨੂੰ ਇਨਸ਼ੋਰ ਕਰ ਰਹੇ ਨੇ ਚੀਜ਼ਾਂ ਨੂੰ ਕਿ ਉਹਨਾਂ ਦੀ ਸਾਰੀ ਚੀਜ਼ਾਂ ਜਿਹੜੀਆਂ ਨੇ ਐਸ ਪਰ ਜੋ ਰੂਲਸ ਵਿੱਚ ਲਿਖਿਆ ਗਿਆ ਹੈ, ਡੋਰ ਕਿਸ ਟਾਈਪ ਦੀ ਹੋਏਗੀ, ਪਤੰਗ ਦਾ ਸਾਈਜ਼ ਕੀ ਹੋਏਗਾ, ਔਰ ਉਹ ਬਕਾਇਦਾ ਬੜਾ ਕਲੈਰਿਟੀ ਦੇ ਨਾਲ ਹੈ। ਔਰ ਉਹਦੀ ਸੇਲ ਪੁਆਇੰਟ ਵੀ ਜਿਹੜੇ ਹੋਣਗੇ ਉਹ ਵੀ ਗਵਰਨਮੈਂਟ ਮੋਨੀਟਰ ਕਰੇਗਾ, ਉਹਨਾਂ QR ਕੋਡਸ ਹੋਏਗਾ ਔਰ ਉਹਨਾਂ ਦੀ ਮੈਨੂਫੈਕਚਰਿੰਗ ਜਿਹੜੀ ਹੋਗੀ ਉਹਨਾਂ ਦੇ ਵੀ ਜਿਹਨਾਂ ਮੈਨੂਫੈਕਚਰ ਕਰਨਾ ਉਹਨਾਂ ਨੂੰ ਵੀ ਰਜਿਸਟਰ ਕੀਤਾ ਜਾਏਗਾ। ਇਹ तमाम ਮੈਕੈਨਿਜ਼ਮ ਜਿਹੜਾ ਹੈਗਾ ਇਹ तमाम ਦਾ तमाम ਜਿਹੜਾ DC ਆਫਿਸ ਇਹਨੂੰ ਮੋਨੀਟਰ ਕਰੇਗਾ, ਬੜਾ ਕਲੋਜ਼ਲੀ ਕਰੇਗਾ। ACs ਆਜ਼ਾਦ ਇਸ ਨੂੰ ਮੋਨੀਟਰ ਕਰਨਗੇ ਔਰ ਇਹਦੇ ਸੇਲ ਪਰਚੇਜ਼ ਨੂੰ ਵੀ ਉਹ ਮੋਨੀਟਰ ਕਰਨਗੇ। ਅੱਛਾ ਨਜਮ ਸਾਹਿਬ ਕਿ ਇਹ ਜਿਹੜੀ ਪਤੰਗਬਾਜ਼ੀ ਹੈ ਇਹ ਸਿਰਫ ਕਿਤੇ ਕੋਈ ਮਖਸੂਸ ਜਗ੍ਹਾ ਤੇ ਹੋਏਗੀ ਜਾਂ ਕੋਈ ਜਗ੍ਹਾ ਜਿਹੜੀ ਉਹ ਫਾਈਨਲ ਕੀਤੀ ਗਈ ਹੈ, ਮਤਲਬ ਕੋਈ ਲੋਕੇਸ਼ਨ ਜਾਂ ਸਿਕਿਉਰਿਟੀ ਜਾਂ ਕੋਈ ਰਸਾਈ ਦਾ ਜਿਹੜਾ ਪਲਾਨ ਹੈ ਉਹ ਕੋਈ ਕੀਤਾ ਗਿਆ? ਦੇਖੋ ਇਹਦੇ ਵਾਸਤੇ ਬੜਾ ਸਿੰਪਲ ਜੀ ਗੱਲ ਹੈ, ਇਹਦੀ ਲੋਕੇਸ਼ਨ ਅਜੇ ਆਰਡੀਨੈਂਸ ਆਇਆ ਹੈ, ਇਹਦੀ ਲੋਕੇਸ਼ਨ ਏਰੀਆ ਵਗੈਰਾ ਸਾਰਾ ਗਵਰਨਮੈਂਟ ਆਫ ਪੰਜਾਬ ਇਹਦੇ ਤੇ ਅਨਾਉਂਸਮੈਂਟ ਔਰ DC ਆਫਿਸ ਹੀ ਕਰੇਗਾ, ਕਿਉਂਕਿ ਦੇ ਆਰ ਦ ਕਸਟੋਡੀਅਨ ਐਂਡ ਦ ਰਨਿੰਗ ਆਫ ਦਿਸ ਹੋਲ ਦੀ ਸੇਫ ਕਾਈਟ ਫਲਾਈਂਗ ਫੈਸਟੀਵਲ ਜਿਹੜਾ ਅਸੀਂ ਕਰ ਰਹੇ ਹਾਂ, ਜੋ ਕਿ ਸਪਰਿੰਗ ਫੈਸਟੀਵਲ ਦੇ ਨਾਲ ਵੀ ਮੁੰਸਲਿਕ ਹੈਗਾ। ਔਰ ਇਹ ਉੱਥੋਂ ਹੀ ਇਹਦਾ ਜਿਹੜਾ ਨਾ तमाम ਇੰਤਕਾਲ ਕਿ ਕਿਹੜੇ ਕਿਤੇ ਜਗ੍ਹਾ ਹੋਣਾ ਹੈ ਅਨਾਉਂਸਮੈਂਟ ਉਹੀ ਕਰਨਗੇ। ਅੱਛਾ ਕਾਈਟ ਆਰਡੀਨੈਂਸ ਦੇ ਵਿੱਚ ਜਿਹੜਾ ਨਾ QR ਕੋਡ ਜਾਂ ਰਜਿਸਟ੍ਰੇਸ਼ਨ ਸਿਸਟਮ ਜਿਹੜਾ ਨਾ ਉਹ ਸ਼ਾਮਿਲ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਵੈਸੇ ਕਿ ਪੰਜਾਬ ਭਰ ਦੇ ਵਿੱਚ ਇਸ ਟੈਕਨੋਲੋਜੀ ਨੂੰ ਦਰੁਸਤ ਤਰੀਕੇ ਨਾਲ ਨਾਫਿਜ਼ ਕੀਤਾ ਜਾਏਗਾ? ਮਤਲਬ ਇਹਦੀ ਗੁੰਜਾਇਸ਼ ਜਾਂ ਇਹਦੀ ਕੋਈ ਸਲਾਹੀਅਤ ਮੌਜੂਦ ਹੈਗੀ? ਇਹ ਉਹ ਗੱਲ ਹੈ ਜਿਹੜੀ ਪੋਸੀਬਲ ਹੈ, ਇੰਪਲੀਮੈਂਟੇਸ਼ਨ ਹੈ। ਪਹਿਲੀ ਤੇ ਗੱਲ ਹੈ ਕਿ ਜਿਹੜੇ ਮੈਨੂਫੈਕਚਰਰਸ ਨੇ, ਜਿਹੜੇ ਹੋਲਸੇਲਰਸ ਨੇ ਜਾਂ ਡੀਲਰਸ ਨੇ, ਉਹ ਸਾਰੇ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਗਵਰਨਮੈਂਟ ਆਫ ਪੰਜਾਬ ਕੋਲ DC ਆਫਿਸ ਦੇ ਵਿੱਚ। ਉੱਥੋਂ ਉਹਨਾਂ ਨੂੰ NOCs ਮਿਲਦੇ ਜਾਣਗੇ ਔਰ ਉਹ ਫਿਰ ਬਕਾਇਦਾ ਉਹਨਾਂ ਦੀ ਮੋਨੀਟਰਿੰਗ ਹੋਏਗੀ ਕਿੱਥੇ ਕਿੱਥੇ ਇਹਦੀ ਮੈਨੂਫੈਕਚਰਿੰਗ ਹੋ ਰਹੀ ਹੈ ਔਰ ਕੌਣ ਇਹਦੇ ਵਿੱਚ ਸੇਲ ਕਰ ਰਿਹਾ ਹੈ ਔਰ ਉਹ ਕਿਸ ਤਰ੍ਹਾਂ ਸੇਲ ਜਾ ਰਹੀ ਹੈ। ਤਾਂ ਇਹ तमाम ਚੀਜ਼ਾਂ ਦੀ ਮੋਨੀਟਰਿੰਗ ਹੋਏਗੀ ਔਰ ਉਹਦਾ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਵਿਜ਼ਿਟ ਵੀ ਕਰੇਗੀ ਉਹਨਾਂ ਦੀ ਏਰੀਆਜ਼ ਨੂੰ ਔਰ ਉੱਥੇ तमाम ਚੀਜ਼ ਮੋਨੀਟਰ ਹੋ ਜਾਏਗੀ, ਕਿਉਂਕਿ ਇਹਦੀ ਮੇਨ ਚੀਜ਼ ਜਿਹੜੀ ਹੈ ਕਿ ਇਹਦੇ ਚਰਖੀਆਂ ਦੇ ਬੈਨ ਨੇ। ਅੱਛਾ ਪਿੰਨਾ ਜਿਹੜਾ ਹੁੰਦਾ, ਜਿਹੜੀ ਪਿੰਨੀ ਹੈਗੀ ਹੈ, ਉਹ ਪਿੰਨੀ ਨੂੰ ਤੁਸੀਂ ਆਮ ਡੋਰ ਹੀ ਉਹਦੇ ਲਪੇਟੀ ਜਾ ਸਕਦੀ ਹੈ, ਜਿਹੜੀ
ਖਤਰਨਾਕ ਡੋਰ ਹੁੰਦੀ ਹੈ ਉਹ ਪਿੰਨੀਆਂ ਦੇ ਉੱਤੇ ਲਪੇਟੀ ਨਹੀਂ ਜਾਂਦੀ। ਮੈਨੂੰ ਯਾਦ ਹੋਏ ਕਿ ਇੱਧਰ ਪੀੜੀਆਂ ਹੁੰਦੀ ਸੀ, ਇੱਕ ਜਿਹੜਾ ਅੱਡਾ ਲੱਗਿਆ ਹੁੰਦਾ ਸੀ ਜਿਹਦੇ ਡੋਰ ਮਾਂਜਾ ਲੱਗਦਾ ਸੀ, ਤੇ ਇੱਕ ਰਨ ਜਿਹੜਾ ਉਹ ਸੀ ਉਹਦੀ ਇੱਕ ਪੀੜੀ ਬਣਦੀ ਹੁੰਦੀ ਸੀ, ਔਰ ਜਦੋਂ ਇੱਕ ਰਨ ਪੂਰਾ ਹੁੰਦਾ ਸੀ ਤਾਂ ਉਹ ਪੀੜੀ ਪਿੰਨੀਆਂ ਬਣਾਉਣ ਵਾਲਾ ਉਹ ਪੀੜੀ ਜਿਹੜਾ ਤਬਦੀਲ ਕਰਦਾ ਸੀ। ਇਸ ਦੇ ਮੁਕਾਬਲੇ ਜਿਹੜੀ ਚਰਖੀ ਹੁੰਦੀ ਹੈ ਉਹ ਸਿਰਫ ਔਰ ਸਿਰਫ ਜਿਹੜੀ ਹੈ ਉਹ ਤੁਸੀਂ ਉਹਦੇ ਚੜ੍ਹਾਏ ਚਰਖੀ 'ਤੇ ਕਰ ਲੈਂਦੇ ਸੀ। ਉਹਦੀ ਪੀੜੀ ਪੰਨਾ ਫੜਨ ਦਾ ਵੀ ਆਰਟ ਕੋਈ ਨਹੀਂ ਹੁੰਦਾ ਸੀ, ਔਰ ਉਹ ਖਤਰਨਾਕ ਇਸ ਤਰੀਕੇ ਨਾਲ ਹੁੰਦਾ ਸੀ ਕਿ ਉਹਦੇ ਹੱਥੇ ਡੋਰ ਲੂਜ਼ ਰਹਿੰਦੀ ਸੀ, ਔਰ ਅੱਗੇ ਜਿਹੜੀ ਲੂਜ਼ ਐਂਡ ਜਾਂਦਾ ਸੀ ਉਹਦੇ 'ਤੇ ਕੋਈ ਵੀ ਡੋਰ ਤੁਸੀਂ ਚਲਾ ਸਕਦੇ ਸੀ। ਤੇ ਇਸ ਕਰਕੇ ਚਰਖੀ ਜਿਹੜੀ ਹੈ ਨਾ ਉਹ ਟੋਟਲ ਬੈਨ ਕੀਤੀ ਗਈ ਹੈ। ਚਰਖੀ ਦੇ ਵਿੱਚ ਤੁਸੀਂ ਜਿਹੜੀ ਪ੍ਰੋਹਿਬਿਟਡ ਡੋਰ ਹੈ ਉਹ ਲਪੇਟੀ ਜਾ ਸਕਦੀ ਹੈ, ਜਦੋਂ ਕਿ ਪਿੰਨੀ ਦੇ ਉੱਤੇ ਪ੍ਰੋਹਿਬਿਟਡ ਡੋਰ ਤੇ ਧਾਗਾ ਲਪੇਟਿਆ ਨਹੀਂ ਜਾ ਸਕਦਾ। अच्छा नाजिम साहब, अगर खुदा ना खास्ता बसंत के दौरान कोई ना कोई ऐसा जानलेवा हादसा हो जाता है तो ਉਹਦਾ ਜ਼ਿੰਮੇਦਾਰ ਫਿਰ ਕੌਣ ਹੋਵੇਗਾ? ਦੇਖੋ, ਦੋ ਤਿੰਨ ਚੀਜ਼ਾਂ ਨੇ। ਪਹਿਲੀ ਤਾਂ ਗੱਲ ਹੈਗੀ ਹੈ ਕਿ ਅਸੀਂ ਇੱਕ ਅੱਛਾ ਫੈਸਟੀਵਲ ਇਸ ਕਰਕੇ ਗਵਾ ਦਿੱਤਾ ਕਿ ਅਸੀਂ ਐਜ਼ ਅ ਸ਼ਹਿਰੀ ਆਪਣਾ ਰੋਲ ਪਲੇ ਨਹੀਂ ਕਰ ਰਹੇ ਸੀ। ਸਾਡਾ ਰੋਲ ਇਹ ਵੀ ਹੈ ਕਿ ਅਗਰ ਸਾਨੂੰ ਕਿਸੇ ਪਾਸੇ ਤੁਹਾਨੂੰ ਸਮਝਦੇ ਹੋ ਕਿ ਗਲਤ ਕਿਸਮ ਦੀ ਡੋਰ ਕੋਈ ਲੈ ਕੇ ਆ ਰਿਹਾ ਹੈ, ਖਰੀਦ ਰਿਹਾ ਹੈ, ਵੀ ਮਸਟ ਇਨਫੋਰਮ ਐਡਮਿਨਿਸਟ੍ਰੇਸ਼ਨ ਕਿ ਜੀ ਇਸ ਜਗ੍ਹਾ ਤੋਂ ਇਹ ਹੋਰ ਜਾਣ ਲੱਗਿਆ ਜਾਂ ਅੰਦੇਸ਼ਾ ਹੈ ਕਿ ਇਹ ਲੋਕ ਇਸ ਕਿਸਮ ਦੀ ਪਤੰਗ ਇਸਤੇਮਾਲ ਕਰਨਗੇ ਜਾਂ ਡੋਰ ਇਸਤੇਮਾਲ ਕਰਨਗੇ। ਸੋ ਐਵਰੀਬੋਡੀ ਹੈਜ਼ ਟੂ ਪਲੇ देयर ਓਨ ਰੋਲ ਤਾਂ ਕਿ ਅਸੀਂ ਆਪਣੀ ਇਸ ਫੈਸਟੀਵਲ ਨੂੰ ਇੱਕ ਸੇਫ ਦੇ ਤੌਰ 'ਤੇ ਅਸੀਂ ਬਹਾਲ ਕਰੀਏ, ਤਾਂ ਕਿ ਇਹ ਜਿਹੜਾ ਵਨ ਆਫ ਨਾ ਹੋਵੇ, ਅਗਲੇ ਸਾਲ ਇਸ ਤੋਂ ਬਿਹਤਰ ਤਰੀਕੇ ਸੇ ਹੋ ਸਕੇ। ਇਹ ਤੇ ਅਸੀਂ ਇਸ ਤਰ੍ਹਾਂ ਦੇਖਦੇ ਨਾ ਕਿ ਤੁਸੀਂ ਜਿਹੜੀ ਥੱਲੇ ਫੁੱਲ ਖਿਲ ਰਹੇ ਹੁੰਦੇ ਨੇ ਤੇ ਇਸ ਮੌਸਮ ਦੇ ਉੱਤੇ ਫਿਰ ਅਸਮਾਨ ਦੇ ਉੱਤੇ ਵੀ ਰੰਗ ਬਰੰਗੀਨ ਪਤੰਗਾਂ ਹੋਣਗੀਆਂ, ਤੇ ਬਹਾਰ ਥੱਲੇ ਵੀ ਹੋਏਗੀ ਤੇ ਬਹਾਰ ਉੱਤੇ ਵੀ ਹੋਏਗੀ। ਤੇ ਇਸ ਬਹਾਰ ਨੂੰ ਅੱਛਾ ਬਹਾਰ ਬਣਾਉਣ ਵਾਸਤੇ ਹਰ ਬੰਦੇ ਨੂੰ ਆਪਣਾ ਰੋਲ ਜਿਹੜਾ ਨਾ ਪਲੇ ਕਰਨਾ ਪਏਗਾ। अच्छा नाजिम साहब, वो मंजर वैसे मेरे ज़हन च आ गया कि जो नौजवान या घर के लोग जिन्हें इकट्ठे होकर छत्तां ते बह जाते सी और फैमिलीज़ आंदियां होंदियां सी। हुण तां खैर हमसाए दा जानी नहीं पता हुंदा, लेकिन पहले हमसाए इकट्ठे होकर जिन्हां छत्तां ते बैठे हुंदे सी, एक मंजर हुंदा सी, गाने सुने जांदे सी। इस मंजर नूं तुसीं किदां देखदे हो? ਦੇਖੋ, ਮੈਂ ਤੇ ਇਹਨੂੰ ਇਸ ਤਰ੍ਹਾਂ ਵੀ ਦੇਖਦਾ ਕਿ ਉਹ ਸ਼ਾਇਦ ਜਿਹੜਾ ਸਹੀ ਮੰਜੇ ਹੋਏ ਪਤੰਗਬਾਜ਼ ਸੀ ਸ਼ਾਇਦ ਹੁਣ ਉਹ ਵੀ ਨਹੀਂ ਰਵੇ। ਬਹੁਤ ਥੋੜੇ ਜਿਹੇ ਬਿਲਕੁਲ ਸਹੀ। ਕਈ ਉਹ ਅੱਜ ਦੀ ਨਸਲ ਨੂੰ ਜੇ ਕਹੋ ਨਾ ਕਿ ਇਹ ਪਤੰਗ ਨੂੰ ਦੇ ਵਿੱਚ ਤਨਾਵਾਂ ਪਾਣੀਆਂ ਨੇ, ਤਾਂ ਉਹਨਾਂ ਨੂੰ ਪਤਾ ਇਹ ਵੀ ਨਹੀਂ ਚੱਲਣਾ ਕਿ ਤਨਾਅ ਹੁੰਦੀ ਕੀ ਸ਼ੈ। ਫਿਰ ਉਹਨੂੰ ਇਹ ਨਹੀਂ ਪਤਾ ਹੋਣਾ ਕਿ ਤਨਾਅ ਦਾ ਸਾਈਜ਼ ਕੀ ਹੁੰਦਾ ਹੈ, ਪਤੰਗ ਦਾ ਸਾਈਜ਼ ਕੀ ਹੁੰਦਾ, ਤਨਾਅ ਕਿਵੇਂ ਹੁੰਦੀ ਹੈ, ਗੁੱਡੇ ਦੀ ਪਤੰਗ ਦੀ ਜਿਹੜੀ ਹੈਗੀ ਤਨਾਵਾਂ ਕਿਵੇਂ ਪੈਂਦੀਆਂ ਨੇ। ਅਗਰ ਹਵਾ ਤੇਜ਼ ਹੋਏਗੀ ਤੇ ਤਨਾਅ ਅਗਲੀ ਛੋਟੀ ਕਰਨੀ ਜਾਂ ਪਿਛਲੀ ਛੋਟੀ ਕਰਨੀ ਹੈ। ਇਹ ਉਹ ਆਰਟ ਸੀਗਾ ਜਿਹੜਾ ਵਕਤ ਦੇ ਨਾਲ ਨਾਲ ਖਤਮ ਹੋ ਗਿਆ। ਤੇ ਮੈਂ ਸਮਝਦਾ ਕਿ ਇਹ ਹੌਲੀ ਹੌਲੀ ਚੀਜ਼ਾਂ ਜਿਹੜੇ ਕੋਈ ਬੱਚੇ ਕੁਛ ਲੋਕ ਹੈ ਨੇ ਜਿਨ੍ਹਾਂ ਨੂੰ ਸ਼ੌਕ ਸੀਗਾ ਉਹ, ਔਰ ਹਜੇ ਪਤੰਗ ਉਡਾਉਣਾ, ਫਿਰ ਉਹਦੇ ਬਾਅਦ ਪਤੰਗਬਾਜ਼ੀ ਕਰਨਾ ਵੀ ਇੱਕ ਆਰਟ ਹੈਗਾ। ਹਰ ਕੋਈ ਉਹਨੂੰ ਆਮ ਤਰੀਕੇ ਨਾਲ ਉਡਾ ਨਹੀਂ ਸਕਦਾ, ਕਿਉਂਕਿ ਹਵਾ ਹੈਗੀ ਹੈ, ਕਿਸ ਪਾਸੇ ਦੀ ਹਵਾ ਹੈ, ਉਹਨੂੰ ਕਿਵੇਂ ਕਰਨਾ, ਪੇਚਾ ਕਿਵੇਂ ਲਗਾਉਣਾ। ਆਹਾ ਨਜਮ ਸਾਹਿਬ, ਵੈਸੇ ਤੁਸੀਂ ਕਿੰਨਾ ਵਧੀਆ ਜਿਹੜਾ ਲਫ਼ਜ਼ ਹੈ ਨਾ, ਇਹ ਪੇਚਾ ਦਾ ਇਸਤੇਮਾਲ ਕੀਤਾ, ਔਰ ਪੇਚਾ ਤਾਂ ਸੁਣੇ ਹੋਏ ਅਰਸਾ ਹੀ ਹੋ ਗਿਆ ਹੈ। ਇਹ ਪੇਚਾ ਲਫ਼ਜ਼ ਜਿਹੜਾ ਹੈ ਨਾ, ਇਹ ਸੁਣਨ 'ਚ ਤੁਹਾਨੂੰ ਕਿਹਦਾ ਲੱਗਦਾ ਹੈ? ਦੇਖੋ ਜੀ, ਮੈਂ ਤੇ ਯਾਦ ਹੈ ਕਿ ਅਸੀਂ ਜਦੋਂ ਪੇਚੇ ਦੇਖਦੇ ਹੁੰਦੇ ਸੀ ਕਿ ਜਦੋਂ ਪਤੰਗਬਾਜ਼ੀ ਵਾਸਤੇ ਪੇਚਿਆਂ ਵਾਸਤੇ ਰੋਕਦੀ ਹੈ, ਯੂਨੀਵਰਸਿਟੀ ਗਰਾਊਂਡ ਵਿੱਚ ਆਉਂਦੇ ਸੀ ਜਾਂ ਜਿੱਥੇ ਹੁਣ ਮਨਕੁਮਰੀ ਪਾਰਕ ਸੀਗਾ ਉੱਥੇ ਹੁੰਦੇ ਸੀ। ਉਹ ਪੇਚਿਆਂ ਦੀ ਪਾਰਟੀਆਂ ਇੱਕ ਪਾਸੇ ਖਲੋਤੀਆਂ ਨੇ, ਇੱਕ ਪਾਸੇ ਖਲੋਤੀਆਂ ਨੇ, ਗੁੱਡੇ ਪਤੰਗਾਂ ਲੈ ਕੇ ਖੜੇ ਨੇ, ਉਹ ਗੋਟਾਂ ਦੀ ਗੋਟ ਉੱਤੇ ਚਲੀ ਗਈਆਂ ਨੇ। ਹਜੇ ਪੁੱਛਦੇ ਸੀ ਯਾਰ ਕਿਹਦਾ, ਕਹਿੰਦੇ ਹਜੇ ਪੇਚਾ ਲੱਗਿਆ ਨਹੀਂ, ਹਜੇ ਤੇ ਵਧਾਈਆਂ ਜਾ ਰਹੀਆਂ ਨੇ। ਸੋ ਇਹ ਬੜਾ ਵੱਡਾ ਆਰਟ ਸੀਗਾ। ਬਿਲਕੁਲ ਨਜਮ ਸਾਹਿਬ, ਵੈਸੇ ਵੀ ਅੱਜ ਕੱਲ੍ਹ ਦੀ ਜਿਹੜੀ ਆਪਣੀ ਨੌਜਵਾਨ ਨਸਲ ਹੈ ਉਹ ਮੋਬਾਈਲਾਂ ਦੇ ਵਿੱਚ ਲੱਗੀ ਹੋਈ ਹੈ। ਇਹਨਾਂ ਡਿਜੀਟਲ ਜਿਹੜਾ ਨਾ ਦੌਰ ਹੋ ਚੁੱਕਿਆ ਹੈ। ਪਹਿਲੇ ਲੋਕੀ ਖੇਡਦੇ ਹੁੰਦੇ ਸੀ, ਹੁਣ ਜਿਹੜਾ ਨਾ ਉਹ ਡਿਜੀਟਲਾਈਜ਼ ਹੋ ਕੇ ਇਨਸਾਨ ਆਪਣੀ ਜਿਹੜੀ ਐਕਟੀਵਿਟੀਜ਼ ਹੈ ਉਹਨੂੰ ਬਿਲਕੁਲ ਹੀ ਭੁੱਲ ਚੁੱਕਿਆ ਹੈ। ਤੁਸੀਂ ਕੀ ਸਮਝਦੇ ਕਿ ਨੌਜਵਾਨਾਂ ਦੇ ਮਾਈਂਡ ਸੈਟ ਵਾਸਤੇ ਜਾਂ ਉਹਨਾਂ ਦੇ ਮਾਈਂਡ ਨੂੰ ਰਿਫਰੈਸ਼ ਕਰਨ ਵਾਸਤੇ ਇਹ ਬਸੰਤ ਦਾ ਇਵੈਂਟ ਜਿਹੜਾ ਨਾ ਉਹ ਕਿੰਨਾ ਮੌਸਰ ਸਾਬਤ ਹੋ ਸਕਦਾ ਹੈ? ਦੇਖੋ ਜੀ, ਇਹ ਅੱਲਾਹ ਸੁਬਹਾਨਾ ਤਾਲਾ ਕੋਲੋਂ ਸਾਡੇ ਦੀ ਦੁਆਵਾਂ ਨੇ ਕਿ ਅਸੀਂ ਸਾਰੇ ਮਿਲ ਕੇ ਇਹਨੂੰ ਇੱਕ ਸੇਫ ਕਾਈਟ ਫਲਾਈਂਗ ਫੈਸਟੀਵਲ, ਸਪ੍ਰਿੰਗ ਫੈਸਟੀਵਲ ਬਣਾਈਏ, ਤਾਂ ਕਿ ਹਰ ਕਿਸੇ ਨੂੰ ਆਪਣਾ ਰੋਲ ਪਲੇ ਕਰਨਾ ਹੈ। ਕਿ ਤੁਹਾਨੂੰ ਅਗਰ ਇਹ ਅੰਦਾਜ਼ਾ ਹੋ ਜਾਏ ਕਿ ਮੇਰੇ ਨਾਲ ਦੇ ਘਰ ਦੇ ਵਿੱਚੋਂ ਕੋਈ ਚਰਖੀ ਇਸਤੇਮਾਲ ਹੋਣ ਲੱਗੀ ਤਾਂ ਫੌਰਨ ਦੱਸਿਆ ਜਾਏ ਕਿ ਜਨਾਬ ਇੱਥੇ ਚਰਖੀਆਂ ਆਈਆਂ ਨੇ, ਇਹਦਾ ਮਤਲਬ ਹੈ ਕਿ ਗਲਤ ਕਿਸਮ ਡੋਰ ਵੀ ਆਈ ਹੈ। ਤਾਂ ਮੈਂ ਸਮਝਦਾ ਕਿ ਇੱਕ ਜਿਹੜੀ ਇੰਨੀ ਖੂਬਸੂਰਤ ਸਾਡਾ ਫੈਸਟੀਵਲ ਹੁੰਦਾ ਸੀ। ਮੈਨੂੰ ਯਾਦ ਹੈ ਕਿ ਜਨਾਬ 80s ਦੇ ਵਿੱਚ ਲੋਕ ਬਾਹਰੋਂ ਆਪਣੀ ਫਲਾਈਟਾਂ ਬੁੱਕ ਕਰਾ ਕੇ ਲਾਹੌਰ ਆਉਂਦੇ ਸੀ। ਲਾਹੌਰ ਦੇ ਵਿੱਚ ਹੋਟਲਾਂ ਦੇ ਵਿੱਚ ਕਮਰੇ ਨਹੀਂ ਲੱਭਦੇ ਹੁੰਦੇ ਸੀ, ਔਰ ਵੱਡੇ ਹੋਟਲਾਂ ਦੀ ਛੱਤਾਂ ਵੀ ਬੁੱਕ ਹੋ ਜਾਂਦੀਆਂ ਸੀ। ਉਹ ਕਹਿੰਦੇ ਸੀ ਜਨਾਬ ਇਹ ਵਿਕ ਚੁੱਕੀ ਛੱਤ, ਇਹ ਵਿਕ ਚੁੱਕੀ ਛੱਤ, ਇਹਦੇ ਤੇ ਫੰਕਸ਼ਨ ਇਹ ਹੋ ਰਿਹਾ ਤੇ ਹੋ ਰਿਹਾ। ਸੋ ਮੈਂ ਸਮਝਦਾ ਕਿ ਇਹ ਚੀਜ਼ਾਂ ਉਹਨੇ ਜਿਹਨੂੰ ਬਹਾਲ ਕਰਕੇ ਅਸੀਂ ਇੱਕ ਮੁਆਸ਼ਰੇ ਨੂੰ ਇੱਕ ਅੱਛਾ
ਸੇਫ ਤਫਰੀਹ ਨਿਜ਼ਾਮ ਅਗਰ ਦੇ ਸਕਦੇ ਹਾਂ, ਜੋ ਗਵਰਨਮੈਂਟ ਆਫ ਪੰਜਾਬ ਦੀ ਇੱਕ ਬਹੁਤ ਹੀ ਬੋਲਡ ਸਟੈਪ ਹੈਗਾ ਉਹ ਇਹਦੇ ਵੀ ਦੇ ਰਹੇ ਹੈ। ਤੇ ਆਈ ਥਿੰਕ ਹਰ ਬੰਦੇ ਨੂੰ ਆਪਣਾ ਆਪਣਾ ਰੋਲ ਇਹਦੇ ਵਿੱਚ ਅਦਾ ਕਰਨਾ ਚਾਹੀਦਾ ਹੈ। ਤੇ ਗਵਰਨਮੈਂਟ ਦਾ ਇਹ ਕਰਨਾ ਬੋਲਡ ਸਟੈਪ ਹੈ, ਉਹਨੂੰ ਸਪੋਰਟ ਕਰੀਏ ਔਰ ਆਪਣਾ ਆਪਣਾ ਰੋਲ ਅਦਾ ਕਰੀਏ। ਅੱਛਾ, ਇਹ ਇੱਕ ਸਕਾਫਤੀ ਇਵੈਂਟ ਹੈ ਕਿ ਬਸੰਤ ਦੇ ਦੌਰਾਨ ਹਕੂਮਤੀ ਸਤ੍ਹਾ ਦੇ ਉੱਤੇ ਕੋਈ ਪਤੰਗਬਾਜ਼ੀ ਦਾ ਜਿਹੜਾ ਇਵੈਂਟ ਹੈ, ਵੈਸੇ ਤਾਂ ਹਕੂਮਤ ਕਰਦੀ ਰਹਿੰਦੀ ਬਥੇਰੇ ਇਵੈਂਟਸ, ਕੋਈ ਇਵੈਂਟ ਮੁਨੱਕਦ ਕੀਤਾ ਜਾਏਗਾ ਜਿੱਥੇ ਹਕੂਮਤ ਦੇ ਖੁਦ ਜਿਹੜੇ ਵਜ਼ਰਾ ਨੇ ਉਹ ਵੀ ਸ਼ਾਮਲ ਹੋਣ, ਅਫਸਰਾਨ ਵੀ ਹੋਣ ਤੇ ਅਹਿਲਕਾਰ ਵੀ ਹੋਣ ਤੇ ਉਹ ਸਾਰੇ ਰਲ ਕੇ ਪਤੰਗਬਾਜ਼ੀ ਦਾ ਮੁਜ਼ਾਹਰਾ ਕਰਨ। ਅਜੇ ਤੇ ਇਸ ਚੀਜ਼ ਦੇ ਅਜੇ ਤੇ ਗਵਰਨਮੈਂਟ ਇਸ ਚੀਜ਼ ਤੇ ਫੋਕਸਡ ਹੈਗੀ ਕਿ ਤੇ ਰੂਲਸ ਔਰ ਇਹ ਚੀਜ਼ਾਂ ਤਮਾਮ ਜਿਹੜੀਆਂ ਨਾ ਇੰਪਲੀਮੈਂਟੇਸ਼ਨ ਔਰ ਇਹਦੀ ਇੰਪਲੀਮੈਂਟੇਸ਼ਨ ਸੇਫ ਕਿਸ ਤਰ੍ਹਾਂ ਬਣਾਉਣੀ ਹੈ। They are working day and night, all the administration, everybody is working day and night ਤਾਕਿ ਇਸ ਨੂੰ safest possible ਅਸੀਂ ਕਰ ਸਕੀਏ। ਇਨਸ਼ਾਅੱਲਾ ਅੱਲਾਹ ਤਾਲਾ ਦਾ ਹੁਕਮ ਹੋਏਗਾ ਤੇ ਇਹ ਬੜਾ ਸੇਫ ਹੋਏਗਾ ਇਨਸ਼ਾਅੱਲਾ ਤਾਲਾ। ਨਜਮ ਸਾਕਿਬ ਸ਼ੇਖ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਔਰ ਬੜਾ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਇਸੇ ਟੌਪਿਕ ਦੇ ਉੱਤੇ ਗੱਲਬਾਤ ਜਾਰੀ ਹੈ ਲੇਕਿਨ ਇੱਥੇ ਛੋਟੀ ਜਿਹੀ ਇੱਕ ਬ੍ਰੇਕ ਲੈ ਵੈਲਕਮ ਬੈਕ ਨਾਜ਼ਰੀਨ। ਔਰ ਪਤੰਗਬਾਜ਼ੀ ਦੀ ਬਸੰਤ ਦੀ ਜਿਹੜੀ ਗੱਲਬਾਤ ਹੈ ਉਹ ਚੱਲਦੀ ਪਈ ਹੈ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੀ ਆਪਾਂ ਇਹੀ ਗੱਲਬਾਤ ਜਾਰੀ ਰੱਖਾਂਗੇ ਔਰ ਮੇਰੇ ਨਾਲ ਮੌਜੂਦ ਨੇ ਕਾਈਟ ਆਰਡੀਨੈਂਸ ਦੇ ਉੱਤੇ ਜਿਹੜਾ ਨਾ ਉਹ ਅਮਲ ਦਰਾਮਦ ਕਿਸ ਹੱਦ ਤੱਕ ਮੁਮਕਿਨ ਹੈ ਔਰ ਇਸ ਵਾਰੀ ਬਸੰਤ ਕਿੰਨੀ ਮਹਿਫੂਜ਼ ਹੈ, ਇਸੇ ਹਵਾਲੇ ਨਾਲ ਜਿਹੜਾ ਨਾ ਉਹ ਕਾਈਟ ਐਸੋਸੀਏਸ਼ਨ ਦਾ ਕੀ ਮੌਕਿਫ ਹੈ, ਇਹਦੇ ਉੱਤੇ ਹੀ ਗੱਲਬਾਤ ਕਰਾਂਗੇ ਆਪਾਂ। ਮੇਰੇ ਨਾਲ ਜਿਹੜਾ ਨਾ ਉਹ ਇਸ ਟਾਈਮ ਮੌਜੂਦ ਨੇ ਆਲ ਪਾਕਿਸਤਾਨ ਕਾਈਟ ਐਸੋਸੀਏਸ਼ਨ ਦੇ ਸਦਰ ਮੁਹੰਮਦ ਸ਼ਕੀਲ ਸ਼ੇਖ ਸਾਹਿਬ। ਸ਼ਕੀਲ ਸ਼ੇਖ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ, ਵੈਲਕਮ ਕਰਨੇ ਆਪਣੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾ ਸਵਾਲ ਜਿਹੜਾ ਮੈਂ ਕਰਨਾ ਚਾਹਨੀ ਉਹ ਇਹ ਹੈ ਕਿ ਬਸੰਤ ਇੱਕ ਬੜਾ ਖੁਸ਼ੀਆਂ ਦਾ ਤਿਉਹਾਰ ਹੈ। ਹਕੂਮਤ ਨੇ 25 ਸਾਲ ਬਾਅਦ ਮਸ਼ਰੂਤ ਬਸੰਤ ਜਿਹੜੀ ਹੈ ਨਾ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਕੂਮਤ ਦੇ ਇਸ ਫੈਸਲੇ ਨੂੰ ਤੁਸੀਂ ਬਜ਼ਾਤੇ ਖੁਦ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲੇ ਤੇ ਮੈਂ ਐਕਸਪ੍ਰੈਸ ਨਿਊਜ਼ ਵਾਲਿਆਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਇਸ ਮੌਜੂ ਦੇ ਉੱਤੇ ਬਸੰਤ ਦੇ ਇਵੈਂਟ ਦੇ ਉੱਤੇ ਉਹਨਾਂ ਨੇ ਇਹ ਟਾਂਕਸ ਲਿੱਤਾ ਹੈ। ਤੇ ਜਿਹੜਾ ਤੁਹਾਡਾ ਸਵਾਲ ਆਇਆ ਨਾ ਜੀ, ਇੱਕ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੜਾ ਵੱਡਾ ਖੁਸ਼ੀ ਦਾ ਦਿਨ ਹੈ ਕਿ ਹਕੂਮਤ ਨੇ ਇਹਦੇ ਉੱਤੇ ਇਨੀਸ਼ੀਏਟਿਵ ਲਿੱਤਾ ਔਰ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਵਿਚਾਰੇ ਬਿਲਕੁਲ ਬੇਰੋਜ਼ਗਾਰ ਹੋਏ ਸਨ। 2.5 ਕਰੋੜ ਬੰਦਾ ਜਿਹੜਾ ਇਸ ਤੇ ਕਾਰੋਬਾਰ ਦੇ ਨਾਲ ਮੁੰਸਲਿਕ ਸੀ ਔਰ ਉਹ ਕਿੰਨੇ ਦੁਆਗੋ ਨੇ ਗਵਰਨਮੈਂਟ ਆਫ ਪੰਜਾਬ ਦੇ ਕਿ ਉਹਨਾਂ ਨੇ ਇਹਨਾਂ ਵਾਸਤੇ ਇਹ ਖੁਸ਼ੀਆਂ ਦਾ ਜਿਹੜਾ ਇੱਕ ਬਿਲਕੁਲ ਜ਼ਮੀਨ ਦੇ ਵਿੱਚ ਬੋਸ ਹੋ ਗਿਆ ਸੀ, ਅੱਜ ਉਹ ਦੁਬਾਰਾ ਉਸ ਚੀਜ਼ ਨੂੰ ਜਿਹੜਾ ਇਵੈਂਟ ਨੂੰ ਗਵਰਨਮੈਂਟ ਆਫ ਪੰਜਾਬ ਨੇ ਇਹਨੂੰ ਦੁਬਾਰਾ ਜਿਹੜਾ ਨਾ ਕਰਾਉਣ ਦਾ ਵਾਅਦਾ ਕੀਤਾ। ਇਹਦੇ ਨਾਲ ਸਕਾਫਤੀ ਜਿਹੜੇ ਹੈਗੇ ਨੇ ਉਹ ਵੀ ਬੜਾ ਜ਼ਬਰਦਸਤ ਰਹੇਗਾ। ਓਵਰਸੀਜ਼ ਪਾਕਿਸਤਾਨੀ ਜਿਹੜੇ ਨੇ ਉਹ ਬੜੇ ਖੁਸ਼ ਨੇ ਔਰ ਪਾਕਿਸਤਾਨ ਦੇ ਦੇਖੋ, ਅਗਰ ਓਵਰਸੀਜ਼ ਪਾਕਿਸਤਾਨ ਦੇ ਚਾਹੁੰਦੇ ਨੇ ਕਿ ਉਹ ਕਿੰਨਾ ਉਹਨਾਂ ਦਾ ਅੱਛਾ, ਉਹ ਪਾਕਿਸਤਾਨ ਨੂੰ ਵੀ ਫਾਇਦਾ ਹੋਏਗਾ, ਪੰਜਾਬ ਨੂੰ ਵੀ ਫਾਇਦਾ ਹੋਏਗਾ। ਜਿਹੜੇ ਲੋਕ ਇਹਦੇ ਨਾਲ ਮੁੰਸਲਿਕ ਹੈਗੇ ਨੇ, ਤੁਸੀਂ ਮੁੰਸਲਿਕ ਜਿਹੜੇ ਲੋਕ ਨੇ ਉਹ ਦੇਖੇ ਕਿਹੜੇ ਹੈਗੇ ਨੇ, ਉਹ ਤੁਹਾਡੇ ਹੋਟਲ ਤੋਂ ਲੈ ਕੇ ਜਿਹੜਾ ਥੱਲੇ ਇੱਕ ਵਿਚਾਰਾ ਪਾਣੀ ਵੇਚਣ ਵਾਲਾ ਹੈ ਨਾ, ਉਹ ਵੀ ਉਹਦੇ ਵਿੱਚ ਮੁੰਸਲਿਕ ਹੈ, ਉਹਦੀ ਵੀ ਅੱਲਾਹ ਤਾਲਾ ਨੇ ਉਹਦਾ ਵੀ ਰੋਜ਼ਗਾਰ ਲਿਖਿਆ ਹੈ। ਤੇ ਇਹ ਬੜੀ ਖੁਸ਼ਾਇਨ ਗੱਲ ਹੈਗੀ ਹੈ ਕਿ ਪੰਜਾਬ ਗਵਰਨਮੈਂਟ ਨੇ, ਮਰੀਮ ਨਵਾਜ਼ ਨੇ ਇਹ ਚੀਜ਼ ਨੂੰ ਦੇਖਦੇ ਹੋਇਆ ਕਿ ਨਹੀਂ ਇਹ ਕੰਮ ਹੋਣਾ ਚਾਹੀਦਾ ਹੈ। ਖੁਸ਼ੀਆਂ ਨਹੀਂ, ਹੁਣ ਖੁਸ਼ੀ ਰਹਿ ਕਿਹੜੀ ਗਈ ਹੈ? ਕੋਈ ਖੁਸ਼ੀ ਨਹੀਂ ਹੈਗੀ ਪਾਕਿਸਤਾਨ ਦੇ ਵਿੱਚ। ਤੇ ਇਹ ਅਗਰ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਤੇ ਅਸੀਂ ਉਹਨਾਂ ਨੂੰ ਬੜਾ ਸਰਾਹਨੇ ਆ ਜੀ। ਔਰ ਇਹਦੇ ਵਿੱਚ ਮੈਂ ਸਪੈਸ਼ਲੀ ਆਪਣੇ ਇੱਕ ਦੋ ਭਾਈ ਨੇ, ਉਹਨਾਂ ਦਾ ਮੈਂ ਨਾਮ ਜ਼ਰੂਰ ਲਿਆਂਗਾ, ਜਿਨ੍ਹਾਂ ਨੇ ਪਿਛਲੇ 1.5 ਸਾਲ ਤੋਂ ਇਹਦੇ ਉੱਤੇ ਐਫਰਟ ਕੀਤੀ। ਉਹ ਮਲਕ ਗੋਗੀ ਸਾਹਿਬ ਨੇ ਔਰ ਉਮੈਰ ਮਸੂਦ ਸਾਹਿਬ ਨੇ, ਜਿਹੜੇ ਮੇਰੇ ਚੇਅਰਮੈਨ ਵੀ ਨੇ ਔਰ ਵਾਈਸ ਚੇਅਰਮੈਨ ਵੀ ਨੇ। ਉਹਨਾਂ ਨੇ ਜਿਹੜੀ ਐਫਰਟ ਕੀਤੀ ਹੈ, ਉਹ ਉਸ ਐਫਰਟ ਦੀ ਵਜ੍ਹਾ ਨਾਲ ਅੱਲਾਹ ਤਾਲਾ ਨੇ ਅੱਜ ਸਾਨੂੰ ਇਹ ਦਿਨ ਦਿਖਾਇਆ ਜੀ। ਅੱਛਾ, ਮੈਨੂੰ ਇਹ ਚੀਜ਼ ਦੱਸੋ ਕਿ ਵੈਸੇ ਕਿ ਬਸੰਤ ਦੇ ਹਵਾਲੇ ਨਾਲ ਹਕੂਮਤ ਨੇ, ਮੈਂ ਆਪਣੇ ਪੂਰਾ, ਤੁਸੀਂ ਤਾਂ ਮੈਨੂੰ ਹੁਣ ਜੁਆਇਨ ਕੀਤਾ ਹੈ, ਮੈਂ ਪੂਰੇ ਇੰਟਰੋ ਦੇ ਵਿੱਚ ਉਹ ਪੂਰਾ ਜਿਹੜਾ ਆਰਡੀਨੈਂਸ ਹੈ ਉਹ ਦਿੱਤਾ ਔਰ ਹਕੂਮਤ ਦੀ ਤਰਫੋਂ ਜਿਹੜਾ ਆਰਡੀਨੈਂਸ ਬਣਾਇਆ ਗਿਆ ਉਹ ਕਾਫੀ ਸਖਤ ਬਣਾਇਆ ਗਿਆ। ਇਸ ਆਰਡੀਨੈਂਸ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਅਮਲ ਦਰਾਮਦ ਜਿਹੜਾ ਹੈ ਉਹ ਹੋ ਪਾਏਗਾ ਜਾਂ ਹੋ ਜਾਏਗਾ ਅਮਲ ਦਰਾਮਦ? ਇੱਥੇ ਮੈਂ ਤੁਹਾਨੂੰ ਇੱਕ ਗੱਲ ਜ਼ਰਾ ਦੱਸ ਦੇਣਾ, ਮੈਂ ਆਲ ਪਾਕਿਸਤਾਨ ਕਾਈਟ ਫਲਾਈਂਗ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈਗਾ ਵਾਂ। ਮੇਰੇ ਨਾਲ ਮੇਰੇ 3 ਭਾਈ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਔਰ 4 ਬ੍ਰਦਰਸ ਦੇ ਨਾਂ ਤੇ ਅਸੀਂ ਜਾਣੇ ਜਾਂਦੇ ਹਾਂ। ਔਰ ਮੇਰੇ ਨਾਲ ਜਿਹੜੇ ਸਾਡੇ ਲੀਗਲ ਐਡਵਾਈਜ਼ਰ ਨੇ, ਮਲਕ ਉਨਕਾ ਨਾਮ ਹੈ ਅਕੀਲ ਮਲਿਕ,
वो सुप्रीम कोर्ट के वो वकील है, उन्होंने ਜਿਹੜਾ ਮਸੱਦਾ ਤਿਆਰ ਕੀਤਾ, ਕਾਨੂੰਨ ਤਿਆਰ ਕੀਤਾ, ਔਰ ਡੀਜੀ ਵਾਲ ਸਿਟੀ ਦੇ ਜਿਹੜੇ ਲੀਗਲ ਐਡਵਾਈਜ਼ਰ ਨੇ ਸਾਊ ਚੀਮਾ ਸਾਹਿਬ, ਉਹਨਾਂ ਨਾਲ ਮਿਲ ਕੇ ਇੱਕ ਮਸੱਦਾ ਜਿਹੜਾ ਤਿਆਰ ਕੀਤਾ। ਅਸੀਂ ਤੇ ਇਸ ਤੋਂ ਵੀ ਸਖਤ ਇਕਦਾਮਾਤ ਕਰਨ ਜਾ ਰਹੇ ਹਾਂ ਅੱਲਾ ਦੇ ਹੁਕਮ ਦੇ ਨਾਲ, ਕਿਉਂਕਿ ਜਦੋਂ ਤੱਕ ਅਸੀਂ ਸਖਤੀ ਨਹੀਂ ਕਰਾਂਗੇ ਨਾ, ਉਦੋਂ ਤੱਕ ਇਹ ਕੰਮ ਨਹੀਂ ਹੋ ਸਕਦਾ। ਤੇ ਅਸੀਂ ਐਸਓਪੀਜ਼ ਦੇ ਮੁਤਾਬਿਕ, ਜਿਹੜੇ ਐਸਓਪੀਜ਼ ਅਸੀਂ ਗਵਰਨਮੈਂਟ ਨੂੰ ਦਿੱਤੇ ਨੇ, ਅਸੀਂ ਉਹਦੇ ਮੁਤਾਬਿਕ ਹੀ ਅਸੀਂ ਕੰਮ ਕਰਨਾ ਹੈ। ਅੱਛਾ ਸ਼ਕੀਲ ਸਾਹਿਬ, ਹਕੂਮਤ ਤਾਂ ਇਹ ਵੀ ਕਹਿੰਦੀ ਹੈ ਕਿ ਜੀ ਹੁਣ ਸਾਰਾ ਕੁਝ ਜਿਹੜੇ ਵੇਚਣ ਵਾਲੇ ਨੇ ਉਹ ਜ਼ਿੰਮੇਦਾਰ ਹੋਣਗੇ। ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਉਹ ਇਸ ਚੀਜ਼ ਦੀ ਜ਼ਿੰਮੇਦਾਰੀ ਜਿਹੜੀ है वो कबूल कर दी है? देखिए, एसोसिएशन का कोई काम नहीं है कि कोई जिम्मेदारी कबूल करे। असल में होता ये है कि लोगों को गलत जो है ना वो दी गई थी चीज़ें, गलत चीज़ां दित्तियां गई सन, जिहदे विच उन्होंने क्या जी दाती डोर होंदी नहीं पहली गल, क्योंकि दाती डोर का कोई काइट फ्लाइंग दे नाल कोई तल्लक ही नहीं हैगा। हाँ, जिहड़े चमोड़दे सन ना, गुड़िया चमोड़दे सन, वो तार लगांदे सन, जिहदे उत्ते असी इनिशिएटिव लिता है कि अलहमदुलिल्लाह असी यह हुण काम नहीं होण देना। जिहड़ा हुण आएगा ਉਹਦੇ ਜਿਹੜੇ ਵਾਲਿदैन ਨੇ ਉਹ ਖੁਦ ਲੁੱਕ ਆਫਟਰ ਕਰਨ। ਉਹਦੇ ਵਿੱਚ ਨਾ ਐਸੋਸੀਏਸ਼ਨ ਜ਼ਿੰਮੇਦਾਰ ਹੈ, ਨਾ ਹੀ ਗਵਰਨਮੈਂਟ ਜ਼ਿੰਮੇਦਾਰ ਹੈ। ਅੱਛਾ, ਮੈਨੂੰ ਇਹ ਸਮਝ ਨਹੀਂ ਆਉਂਦੀ, ਵੈਸੇ ਧਾਤੀ ਜਿਹੜਾ ਡੋਰ ਹੈ ਇਹਦਾ ਬੜਾ ਮਸਲਾ ਹੈ ਵੈਸੇ, ਔਰ ਇਹ ਸਮਝ ਲਓ ਸਭ ਤੋਂ ਵੱਡਾ ਮਸਲਾ ਹੀ ਇਹ ਹੈ। ਕਾਈਟ ਐਸੋਸੀਏਸ਼ਨ ਕਿੱਦਾਂ ਯਕੀਨੀ ਬਣਾਏਗੀ ਕਿ ਜਿਹੜੀ ਧਾਤੀ ਡੋਰ ਹੈ ਉਹ ਮਾਰਕੀਟ ਦੇ ਵਿੱਚ ਨਾ ਆਏ, ਔਰ ਇਸ ਹਵਾਲੇ ਨਾਲ ਜਿਹੜਾ ਨਾ ਉਹ ਕਿਹੜੀ हिकमत अमली ਜਿਹੜੀ ਹੈ ਨਾ ਉਹ ਹੋਏ? धाती डोर होती नहीं है, पहली बात मैं आपको ये क्लियर कर देता हूँ कि धाती डोर नहीं होती। हाँ, नाइलोन आंदी है, लेकिन ਉਹਨੂੰ ਵੀ ਅਸੀਂ ਕੰਡੈਮ ਕਰ ਦਿੱਤਾ ਹੈ। ਅਸੀਂ ਕਿਹਾ ਨਾਈਲੋਨ ਵੀ ਬਿਲਕੁਲ ਅਸੀਂ ਹਲੇ 2 ਮਾਰਕੀਟਾਂ ਅਸੀਂ ਓਨ ਕੀਤੀਆਂ ਨੇ। ਇੱਕ ਅਸੀਂ ਮੋਚੀ ਦਰਵਾਜ਼ਾ ਓਨ ਕੀਤਾ ਹੈ ਤੇ ਇੱਕ ਅਸੀਂ ਭਗਵਾਨਪੁਰੇ ਦੀ ਮਾਰਕੀਟ ਓਨ ਕੀਤੀ ਹੈ। ਇਸ 2 ਮਾਰਕੀਟਾਂ ਦੇ ਜਿਹੜੇ ਹੈਗੇ ਨੇ ਅਸੀਂ ਸਿਕਿਉਰਿਟੀ ਖੁਦ ਕਰਨੀ ਹੈ, ਸਾਡੀ ਲੁੱਕ ਆਫਟਰ ਹੈਗਾ ਇਸ ਮਾਰਕੀਟ ਦੇ ਉੱਤੇ। ਔਰ ਇਹਦੇ ਵਿੱਚ ਸਿਰਫ ਕਾਟਨ ਦੀ ਜਿਹੜੀ ਡੋਰ ਹੈ, ਕਾਟਨ ਦੀ 9 ਪਲਾਈ ਡੋਰ ਹੈ ਜਿਹੜੀ ਇਸਤੇਮਾਲ ਹੋਣੀ ਹੈ। 1.5 ਤਵਾ ਗੁੱਡਾ ਇਸਤੇਮਾਲ ਹੋਣਾ ਹੈ ਤੇ ਸਾੜ ਦੀ ਪਤੰਗ ਇਸਤੇਮਾਲ ਹੋਣੀ ਹੈ। ਇਸ ਤੋਂ ਇਲਾਵਾ ਛੋਟੀ ਗੁੱਡੀ ਇਸਤੇਮਾਲ ਹੋ ਸਕਦੀ ਹੈ, ਵੱਡੀ ਇਸ ਤੋਂ ਇਲਾਵਾ ਕੋਈ ਨਹੀਂ ਵੇਚੇਗਾ। ਜਿਹੜਾ ਵੇਚੇਗਾ ਉਹਦੀ ਰਜਿਸਟਰਡ ਜਿਹੜੀ ਉਹਦਾ ਲਾਇਸੈਂਸ ਹੋਏਗਾ ਉਹ ਵੀ ਕੈਂਸਲ ਹੋਏਗਾ, ਔਰ ਉਹਨੂੰ 5 ਤੋਂ 7 ਸਾਲ ਉਹਨੂੰ ਕੈਦ ਹੋਏਗੀ, ਔਰ 20 ਲੱਖ ਰੁਪਇਆ ਉਹਨੂੰ ਜੁਰਮਾਨਾ ਸੀ ਆਇਦ ਕੀਤਾ ਹੈ। ਤੇ ਜਿਹੜਾ ਸਾਨੂੰ ਦੱਸੇਗਾ, ਜਿਹੜਾ ਐਸੋਸੀਏਸ਼ਨ ਨੂੰ ਦੱਸੇਗਾ, 50,000 ਰੁਪਇਆ ਸਾਡੇ ਵੱਲੋਂ ਨੂੰ ਮਿਲੇਗਾ ਇਨਾਮ। ਬਹੁਤ ਸ਼ੁਕਰੀਆ। ਅੱਛਾ ਮੁਹੰਮਦ ਸ਼ਕੀਲ ਸ਼ੇਖ ਸਾਹਿਬ, ਮੈਨੂੰ ਇਹ ਦੱਸੋ ਕਿ ਅਗਰ ਖੁਦਾ ਨਾ ਖਾਸਤਾ ਬਸੰਤ ਦੇ ਦੌਰਾਨ ਕੋਈ ਨਾ ਕੋਈ ਐਸਾ ਜਾਨਲੇਵਾ ਹਾਦਸਾ ਹੋ ਜਾਂਦਾ ਹੈ ਤੇ ਫਿਰ ਇਹਦਾ ਜ਼ਿੰਮੇਦਾਰ ਕੌਣ ਹੋਏਗਾ? ਦੇਖੋ ਮੇਰੀ ਗੱਲ ਸੁਣੋ, ਇੱਕ ਜਿਹੜੀ ਅੱਲਾਹ ਵੱਲੋਂ ਆਈ ਹੈ ਉਹ ਤੇ ਕੋਈ ਨਹੀਂ ਰੋਕ ਸਕਦਾ, ਲੇਕਿਨ ਅਸੀਂ ਗਵਰਨਮੈਂਟ ਨੂੰ ਇੱਕ ਸੈਕਸ਼ਨ 4 ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਅਮੈਂਡਮੈਂਟ ਕੀਤੀ। ਅਸੀਂ ਕਿਹਾ ਹਰ ਮੋਟਰਸਾਈਕਲ ਦੇ ਉੱਤੇ, ਜਿਸ ਤਰ੍ਹਾਂ ਤੁਸੀਂ ਹੈਲਮਟ ਜਿਹੜਾ ਹੈ ਉਹ ਮੋਟਰਸਾਈਕਲ ਦੇ ਉੱਤੇ ਲਾਜ਼ਮੀ ਕਰਾਰ ਦੇ ਦਿੱਤਾ ਹੈ, ਐਸੀ ਤਰ੍ਹਾਂ मोटरसाइकिल के उत्ते भी एक रॉड जड़ा है वो लाजमी करार दिता जाए। सेक्शन 4 में हमने ये लिख के दे दिया हुआ है, उनको असी लिख के दे दिता है। ते अल्लाह के हुक्म दे नाल जिस वेले ऐलान होएगा सब तो पहले असी 10,000 ਜਿਹੜੇ ਹੈਗੇ ਨੇ ਨਾ ਜੀ ਉਹਦੇ ਰੋਡ ਉਹ ਅਸੀਂ ਮੋਟਰਸਾਈਕਲਾਂ ਤੇ ਲਾਣੇ ਨੇ। ਅਸੀਂ ਐਸੋਸੀਏਸ਼ਨ ਵੱਲੋਂ 10,000 ਰੋਡ ਜਿਹੜੇ ਨੇ ਅਸੀਂ ਲਗਾਣੇ ਨੇ ਮੋਟਰਸਾਈਕਲਾਂ ਦੇ ਉੱਤੇ। ਸ਼ਕੀਲ ਸ਼ੇਖ ਸਾਹਿਬ ਤੁਸੀਂ ਟਾਈਮ ਦਿੱਤਾ ਔਰ ਤਫਸੀਲੀ ਤੌਰ ਤੇ ਗੱਲਬਾਤ ਕੀਤੀ। ਨਾਜ਼ਰੀਨ ਪ੍ਰੋਗਰਾਮ ਦੇ ਇਸ ਹਿੱਸੇ ਦਾ ਜਿਹੜਾ ਸੈਗਮੈਂਟ ਹੈ ਉਹ ਮੁਕੰਮਲ ਹੋ ਚੁੱਕਿਆ ਹੈ ਔਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਾਰੀ ਹੈ, ਲੇਕਿਨ ਇਸ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ ਨਾਜ਼ਰੀਨ। ਔਰ ਪਹਿਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਤੁਹਾਨੂੰ ਚੰਗੀ ਵਧੀਆ ਖਬਰ ਸੁਣਾ ਦਿੱਤੀ ਹੈ। ਹੁਣ ਜਿਹੜਾ ਸਿਆਸਤ ਵਾਲੇ ਪਾਸੇ ਆ ਜਾਈਏ, ਕੋਈ ਸਿਆਸੀ ਗੁਫ਼ਤਗੂ ਕਰ ਲਈਏ ਕਿ ਤੁਹਾਡੀ ਇਜਾਜ਼ਤ ਹੋਵੇ ਤਾਂ। ਤੁਹਾਨੂੰ ਪਤਾ ਹੈ ਕਿ ਇਸਲਾਮਾਬਾਦ ਦੇ ਵਿੱਚ 11ਵੀਂ ਕੌਮੀ ਮਾਲੀਆਤੀ ਕਮਿਸ਼ਨ ਦਾ ਇਜਲਾਸ ਤੇ ਮੁਲਕ ਭਰ ਦੇ ਵਿੱਚ ਵਸਾਇਲ ਦੀ ਇੱਕ ਨਵੀਂ ਬੰਦਰਬਾਂਟ ਜਿਹੜੀ ਹੈ ਨਾ ਉਹ ਦੁਬਾਰਾ ਤੱਤੀ ਹੋ ਗਈ ਹੈ। ਮੇਰਾ ਮਤਲਬ ਗਰਮ ਹੋ ਗਈ ਔਰ ਉਹਦੀ ਗਰਮਾ ਗਰਮੀ ਵੱਧਦੀ ਜਾ ਰਹੀ ਹੈ। ਵਫਾਕੀ ਵਜ਼ੀਰ ਖਜ਼ਾਨਾ ਮੁਹੰਮਦ ਔਰੰਗਜ਼ੇਬ ਦੀ ਸਦਾਰਤ ਵਿੱਚ ਹੋਣ ਵਾਲੇ ਇਜਲਾਸ ਦੇ ਵਿੱਚ ਚਾਰੋਂ ਸੂਬਿਆਂ ਦੇ ਜਿਹੜੇ ਵਜ਼ਰਾਏ ਖਜ਼ਾਨਾ ਨੇ ਔਰ ਨਿੱਜੀ ਮੈਂਬਰਾਂ ਜਿਹੜੇ ਨੇ ਉਹ ਸ਼ਰੀਕ ਹੋਏ। ਏਜੰਡਾ ਜਨਾਬ ਸਿਰਫ 3 ਨਕਾਤ ਦਾ ਸੀ, ਲੇਕਿਨ ਬਹਿਸ ਖਦਸ਼ਾਤ ਤੇ ਸਵਾਲ ਉਹ ਵੱਡੇ ਵੱਡੇ। ਵਜ਼ੀਰ ਖਜ਼ਾਨਾ ਦਾ ਕਹਿਣਾ ਸੀ ਕਿ ਕਿਆਸ ਆਰਾਈਆਂ ਤੇ ਖਦਸ਼ਾਤ ਦਾ ਜਿਹੜਾ ਹੱਲ ਹੈ ਨਾ ਉਹ ਸਿਰਫ ਔਰ ਸਿਰਫ ਦਿਆਨਤਦਾਰਾਨਾ ਮੁਕਾਲਮਾ ਹੈ। ਵਫਾਕ ਇੱਥੇ ਸੁਣਨ ਆਇਆ, ਸਮਝਾਣ ਨਹੀਂ ਆਇਆ।
ਉਧਰ ਵਜ਼ੀਰ ਆਲਾ ਸਿੰਧ ਮੁਰਾਦ ਅਲੀ ਸ਼ਾਹ ਕਹਿੰਦੇ ਨੇ ਕਿ ਹਜੇ ਇਹ ਸਿਰਫ ਔਰ ਸਿਰਫ ਇਬਤਦਾਈ ਮੀਟਿੰਗ ਸੀ, ਸਮਝ ਲਓ ਕਿ ਜਿਵੇਂ ਸਿਰਫ ਇੱਕ ਵੇ ਫਾਰਵਰਡ ਉਹਦੇ ਤੇ ਗੱਲਬਾਤ ਹੋਈ। ਮੁਸ਼ੀਰੇ ਖਜ਼ਾਨਾ ਮੁਜ਼ੰਮਲ ਅਸਲਮ ਉਹ ਦੱਸਦੇ ਨੇ ਕਿ ਮਾਹੌਲ ਖੁਸ਼ਗਵਾਰ ਸੀ, ਵੱਡੇ ਸੂਬਿਆਂ ਨੇ ਛੋਟਿਆਂ ਸੂਬਿਆਂ ਨੂੰ ਸਪੋਰਟ ਵੀ ਕੀਤਾ ਔਰ ਖੁਦ ਇੱਕ ਮਸਬਤ ਸਿਗਨਲ। ਲੇਕਿਨ ਅਸਲ ਮਸਲਾ ਸ਼ੁਰੂ ਹੋਇਆ ਇਜਲਾਸ ਤੋਂ ਪਹਿਲੇ, ਜਦੋਂ ਵਿਫਾਕੀ ਵਜ਼ੀਰ ਮਨਸੂਬਾਬੰਦੀ ਅਹਿਸਨ ਇਕਬਾਲ ਨੇ ਤਬਦੀਲੀ ਦੀ ਤਜਵੀਜ਼ ਪੇਸ਼ ਕਰ ਦਿੱਤੀ। ਨਵਾਂ ਫਾਰਮੂਲਾ, ਵਸਾਇਲ ਦੀ ਤਕਸੀਮ ਬਦਲਣ ਦੀ ਤਿਆਰੀ। ਵਜ਼ਾਰਤ ਮਨਸੂਬਾਬੰਦੀ ਨੇ ਰੀਵਿਜ਼ਿਟਿੰਗ ਦ NFC ਅਵਾਰਡ ਦੇ ਨਾਮ ਤੋਂ ਇੱਕ ਵਰਕਿੰਗ ਪੇਪਰ ਵੀ ਭਿਜਵਾਇਆ। ਦੋ ਵੱਡੇ ਸਿਨੈਰੀਓ ਔਰ ਦੋਨਾਂ ਵਿੱਚ ਵਫਾਕ ਪਹਿਲੇ ਹੀ ਹਿੱਸਾ ਕੱਢੇਗਾ, ਫਿਰ ਸੂਬਿਆਂ ਨੂੰ ਰਕਮ ਮਿਲੇਗੀ। ਵਫਾਕ ਦੀਆਂ ਮੌਜਾਂ ਲੱਗੀਆਂ ਇੱਥੇ ਵੈਸੇ ਹੈ। ਸਿਨੈਰੀਓ 1 ਦੇ ਵਿੱਚ ਕਾਬਲੇ ਤਕਸੀਮ ਹਾਸਲ ਤੋਂ ਪਹਿਲੇ 2.5% ਕਟੌਤੀ ਹੋਏਗੀ। ਟੈਰਰਿਜ਼ਮ ਵਾਰ ਤੇ ਵਾਟਰ ਸਿਕਿਉਰਿਟੀ, ਸਿਵਲ ਆਰਮਡ ਫੋਰਸਿਸ ਤੇ AJK ਔਰ ਗਿਲਗਿਤ ਬਲਤਿਸਤਾਨ ਦੇ ਗ੍ਰਾਂਟਸ ਸਭ ਕੁਝ ਇੱਥੋਂ ਹੀ ਪੂਰੇ ਹੋਣਗੇ, ਇੱਥੋਂ ਹੀ ਪੂਰੇ ਕਰਨੇ ਆ। ਇਸ ਤੋਂ ਬਾਅਦ ਮੌਜੂਦਾ 57.5% ਸੂਬਿਆਂ ਤੇ 42.5% ਵਫਾਕ ਦਾ ਹਿੱਸਾ ਵੀ ਬਰਕਰਾਰ ਰਹੇਗਾ। ਹੁਣ ਆਨੇ ਆ ਸਿਨੈਰੀਓ 2 ਦੇ ਵੱਲ। ਸਿਨੈਰੀਓ 2 ਦੇ ਵਿੱਚ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੇ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਅਖਰਾਜਾਤ ਵੀ ਪਹਿਲੇ ਤੋਂ ਜਿਹੜੇ ਨਾ ਉਹ ਕੱਟ ਲਏ ਜਾਣਗੇ। ਵਰਕਿੰਗ ਪੇਪਰ ਕਹਿੰਦਾ ਹੈ ਕਿ ਅਗਰ ਮਾਡਲ ਅਪਣਾਇਆ ਗਿਆ ਤੇ 2023 ਤੱਕ ਵਫਾਕ ਦੇ ਵਸਾਇਲ ਜਿਹੜੇ ਨੇ ਉਹ 11 ਤੋਂ 12% ਉਹਨਾਂ ਵਿੱਚ ਇਜ਼ਾਫਾ ਵੀ ਹੋ ਸਕਦਾ ਹੈ। ਇਹ ਤਜਵੀਜ਼ ਆਈ ਕਿਉਂ? ਇਹਦਾ ਜਵਾਬ ਵੀ ਵਰਕਿੰਗ ਪੇਪਰ ਦੇ ਵਿੱਚ ਹੀ ਮੌਜੂਦ ਹੈ। ਵਫਾਕ ਕੀ ਕਹਿੰਦਾ ਹੈ? ਵਫਾਕ ਕਹਿੰਦਾ ਹੈ ਕਿ ਮੌਜੂਦਾ NFC ਨੇ ਅਗਰਚੇ ਸੂਬਿਆਂ ਨੂੰ ਮਜ਼ਬੂਤ ਕੀਤਾ, ਲੇਕਿਨ ਉਹਦੇ ਨਤੀਜੇ ਵਿੱਚ ਵਫਾਕੀ ਮਾਲੀਆਤੀ ਤੌਰ ਦੇ ਉੱਤੇ ਟੁੱਟ ਗਿਆ। ਕਰਜ਼ਿਆਂ ਦੀ ਅਦਾਇਗੀ ਤੇ ਦਫਾਈ ਅਖਰਾਜਾਤ ਇਹ ਦੋਨੇ ਜਿਹੜੇ ਹੈਗੇ ਨੇ ਉਹ ਵਫਾਕ ਦੀ ਆਮਦਨੀ ਦਾ ਇੱਕ ਬਹੁਤ ਵੱਡਾ ਹਿੱਸਾ ਖਾ ਜਾਂਦੇ ਨੇ। ਤਰੱਕਿਆਤੀ ਬਜਟ ਤੇ ਸਮਾਜੀ ਤਹਫੁਜ਼ ਸਾਰਾ ਕੁਝ ਪਿੱਛੇ ਰਹਿ ਜਾਂਦਾ ਹੈ ਔਰ ਇਹੀ ਅਦਮ ਤਵਾਜ਼ਨ ਹਰ ਚੰਦ ਸਾਲ ਬਾਅਦ ਪਾਕਿਸਤਾਨ ਨੂੰ IMF ਦੇ ਜਿਹੜਾ ਨਾ ਉਹ ਬੂਹੇ ਤੇ ਲੈ ਕੇ ਚਲਾ ਜਾਂਦਾ ਹੈ। NFC ਦੇ ਵਿੱਚ ਇਸ ਵਾਰੀ ਜਿਹੜਾ ਨਾ ਉਹ ਸਿਰਫ ਆਬਾਦੀ ਤੇ ਨਹੀਂ ਗੱਲ ਹੋਈ, ਬਲਕਿ ਤਜਵੀਜ਼ ਇਹ ਹੈ ਕਿ ਸੂਬਿਆਂ ਦਾ ਹਿੱਸਾ ਉਹਨਾਂ ਦੀ ਰੈਵਨਿਊ ਕਮਾਈ, ਆਬਾਦੀ ਦੀ ਜ਼ਰਖੇਜ਼ੀ ਔਰ ਫੋਰੈਸਟ ਜਿਹੜਾ ਕਵਰ ਹੈ ਉਹਨੂੰ ਵੀ ਦੇਖਦੇ ਪਏ। ਉਹ ਸਾਰਾ ਕੁਝ ਦੇਖ ਕੇ ਹੀ ਇਹ ਤੈਅ ਹੋਇਆ, ਯਾਨੀ ਜੋ ਸੂਬਾ ਜਿੰਨਾ ਕਮਾਵੇ ਉਹ ਮਾਹੌਲ ਬਚਾਏ ਔਰ ਆਬਾਦੀ ਵੀ ਕੰਟਰੋਲ ਕਰੇ ਔਰ ਉਸ ਦਾ ਹਿੱਸਾ ਉਹਨਾਂ ਹੀ ਵੱਧ ਜਾਏਗਾ। ਹੁਣ ਆਨੇ ਜਨਾਬ ਵਸਾਇਲ ਦੀ ਤਕਸੀਮ ਦੇ ਮਾਮਲੇ ਦੇ ਉੱਤੇ। ਵਸਾਇਲ ਦੀ ਤਕਸੀਮ ਦੇ ਮਾਮਲੇ ਦੇ ਉੱਤੇ ਇਸ ਵਕਤ ਪੀਪਲਸ ਪਾਰਟੀ ਤੇ ਤਹਿਰੀਕ-ਏ ਇਨਸਾਫ ਇੱਕ ਪੇਜ ਤੇ ਨੇ ਔਰ ਵਫਾਕ ਦੀ ਤਜਵੀਜ਼ ਹੈ ਕਿ ਦੋਨੋਂ ਜਮਾਤਾਂ ਦੇ ਬਿਆਨਾਤ ਇੱਕ ਹੀ ਸਿਮਤ 'ਚ ਨਜ਼ਰ ਆਉਂਦੇ ਪਏ। ਬਿਲਾਵਲ ਭੁੱਟੋ ਜ਼ਰਦਾਰੀ ਨੇ ਸਖਤ ਰੱਦ-ਏ-ਅਮਲ ਦਿੱਤਾ ਹੈ ਔਰ ਸੂਬਿਆਂ ਦੇ ਇਖਤਿਆਰਾਤ ਜਿਹੜੇ ਨੇ ਉਹ ਵਾਪਸ ਲੈਣਾ ਉਹਨੇ ਸਮਝਿਆ ਕਿ ਜੀ ਗਲਤ ਹੈ, ਅਸੀਂ ਇਦਾਂ ਨਹੀਂ ਹੋਣ ਦੇਣੀ। ਇਖਤਿਆਰਾਤ ਦਿੱਤੇ ਜਾਣ ਔਰ ਫਿਰ ਵਾਪਸ ਲੈ ਜਾਣ, ਇਹ ਬੜਾ ਸਖਤ ਰੱਦ-ਏ-ਅਮਲ ਹੁੰਦਾ ਹੈ। ਬਿਲਾਵਲ ਨੇ ਜਿਹੜਾ ਨਾ ਮਿਸਾਲਾਂ ਵੀ ਦਿੱਤੀਆਂ ਔਰ SIUT, NIC 1D ਔਰ NICH ਇਹਦੇ ਇੰਸਟੀਚਿਊਟਸ ਜਿਹੜੇ ਨੇ ਇਹ ਵੀ ਦੱਸੇ ਨੇ। ਇਹ ਸਾਰਾ ਕੁਝ ਸਿੰਧ ਹਕੂਮਤ ਦੀਆਂ ਉਹ ਕਾਮਯਾਬੀਆਂ ਨੇ ਜਿਹੜੀਆਂ ਕਿ 18ਵੀਂ ਤਰਮੀਮ ਤੋਂ ਬਾਅਦ ਮੁਮਕਿਨ ਹੋਈਆਂ। ਉਹਨਾਂ ਦਾ ਸਵਾਲ ਸਾਫ਼ ਹੈ ਕਿ ਵਫਾਕ ਨੇ ਕਿਹੜੀ ਕਾਰਕਰਦਗੀ ਵਿਖਾਈ ਹੈ ਕਿ ਅਸੀਂ ਇਖਤਿਆਰਾਤ ਵਾਪਸ ਦਈਏ। ਉਧਰ ਦੂਜੇ ਪਾਸੇ ਖੈਬਰ ਪਖਤੂਨਖਵਾ ਦੀ ਤਰਫੋਂ ਇੱਕ ਸਖਤ ਲਹਿਜਾ ਸਾਹਮਣੇ ਆਇਆ। ਅਸਦ ਕੈਸਰ ਨੇ ਆਖਿਆ ਕਿ ਜੀ ਵਫਾਕੀ ਮੁਆਸ਼ੀ ਤੌਰ ਦੇ ਉੱਤੇ ਵਫਾਕ ਜਿਹੜਾ ਉਹ ਮੁਆਸ਼ੀ ਤੌਰ ਤੇ ਨਾਕਾਮ ਹੈ, ਖੈਬਰ ਪਖਤੂਨਖਵਾ ਦਾ ਹੱਕ ਨਹੀਂ ਮਿਲਦਾ ਪਿਆ। ਅਫਗਾਨ ਜੰਗ ਤੇ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ ਬੋਝ ਸਾਡਾ ਸੂਬਾ ਚੁੱਕਦਾ ਹੈ। ਸਰਮਾਇਆਕਾਰੀ, ਸਨਅਤਾਂ, ਬਾਜ਼ਾਰ ਸਾਰਾ ਕੁਝ ਜੰਗ ਨੇ ਤਬਾਹ ਕਰ ਦਿੱਤਾ ਹੈ ਤੇ ਫਿਰ ਵੀ ਸਾਡਾ ਸ਼ੇਰ ਜਿਹੜਾ ਨਾ ਉਹ ਘੱਟ ਹੈ, ਸਾਨੂੰ ਪੈਸਾ ਦਿਓ ਹੋਰ। ਉਹਨਾਂ ਦਾ ਮੌਕਫ ਇਹ ਵੀ ਹੈ ਕਿ ਫਾਟਾ ਇੰਜ਼ਮਾਮ ਤੋਂ ਬਾਅਦ ਖੈਬਰ ਪਖਤੂਨਖਵਾ ਦਾ ਹਿੱਸਾ 19% ਹੋਣਾ ਚਾਹੀਦਾ ਸੀ, ਮਗਰ ਮੁਕੰਮਲ ਸਾਨੂੰ ਨਹੀਂ ਮਿਲਿਆ। ਔਰ ਇਹਦੇ ਨਾਲ ਸਰਤਾਜ ਅਜ਼ੀਜ਼ ਕਮੇਟੀ ਨੇ ਜੋ ਕਿ 1000 ਅਰਬ ਰੁਪਏ ਦੇਣ ਦਾ ਆਖਿਆ ਸੀ, ਉਹ ਵੀ ਕਹਿੰਦੇ ਜੀ ਹਜੇ ਤੱਕ ਨਹੀਂ ਮਿਲੀ। ਨਾਜ਼ਰੀਨ, ਇਸ ਟੌਪਿਕ ਦੇ ਉੱਤੇ ਗੱਲਾਂ ਹੋਰ ਵੀ ਬਥੇਰੀਆਂ ਹੈਗੀਆਂ ਸੀ ਕਰਨ ਵਾਲੀ, ਲੇਕਿਨ ਪ੍ਰੋਗਰਾਮ ਦਾ ਜਿਹੜਾ ਵਕਤ ਹੈ ਉਹ ਖਤਮ ਹੋ ਗਿਆ। ਤੁਹਾਡੇ ਨਾਲ ਮੁਲਾਕਾਤ ਹੋਏਗੀ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਲਈ ਅੱਲਾ ਨੇ ਕੀ।